पंजाबी एक शूरवीरां दी कौम है, एक योद्धे ने जिहड़े कि जुल्म दे अगे जिहड़े खलो जांदे ने, डट जांदे ने, चाहे वो अगे भावें वलायत क्यों ना होए। ब्रिटिश राज जिवें तुहानूं पता ही, ये असल च गोरी सरकार दे पाए फितने ने कि इन्हां नूं तोड़न वास्ते, इन्हां दी ताकत खत्म करन वास्ते ये पंजाब नूं ही वड्डिया गया सी। बाकी किसी नूं भी तुसीं वेखो किसी कौम नूं इस तरह वड्डिया गया टोटे असल च कीते, क्योंकि उधर दिल्ली तक सी पंजाब, इधर काबल तक सी। तोड़िया असल विच इहनूं गया सी, इन्हां दी ताकत नूं तोड़िया गया। उत्तों सब तो वड्डा जिहड़ा मामला बनिया वो इन्हां नूं जदों वख कीता गया ते वो मुसलमान ते तुसीं धर्मां नूं विच लिया के ना अभारिया गया। यानी कि हर धर्म के लोगों को चुक्या गया, इधर मौलवी चुके गए, उधर हिंदू चुके गए, सिखां विचों जिहड़े सन मजहबी बंदे, इन्हां नूं जिहड़ा कोई पैसा लग्या या जो भी तुसीं कह लवो कि आपस में जिहड़ा ना तुसीं इन्हां नूं मिलन नहीं देना। अपने अपने धर्म नूं लैके तुसीं आखो तुसीं हक ते हो, तुसीं चंगे हो, दूजे तुहाडे मुखालफ ने। जद कि पंजाबी जिहड़े लोग ने ना, ये धर्मां तो हट के इस धरती दे लोग सन, एक जबान वाले सन, एक कल्चर वाले लोग सन, प्यार मुहब्बत नाल सदियां तो रह रहे सन। इन्हां विच नफरत दा बी अगर पाया सी, सब तो पहले अंग्रेज ने पाया सी। वड टोक असल विच जिहड़े धर्म दे लोग हुंदे ने, ठेकेदार जिहड़े बनदे ने, भावें उधर दे ने भावें किसी भी धर्म दे ने, जिहड़े कहंदे ने कि असीं जनाब अली इस धर्म नूं दीन नूं लैके चल रहे हां, ये असल च नफरतां उन्हां दियां हुंदियां ने। वो लोकां नूं चुकदे ने। जदों लोकां दे ज़हन च फतूर पाया जांदा ना, ते फिर आटोमैटिक वो शैतान आ जांदा बंदे विच, जिੱਥੋਂ फिर काम शुरू होया सी। ਜਦੋਂ ਸਾਰੀ ਗੱਲ ਇਧਰੋਂ ਵੱਢ ਟੋਕ ਹੋਈ ਉਧਰ ਗਏ ਤਾਂ ਉਹਨਾਂ ਆਖਿਆ ਉਹਨਾਂ ਦੇ ਸਾਡੇ ਬੰਦੇ ਵੜਦੇ, ਚਲੋ ਮੁਸਲਮਾਨਾਂ ਨੂੰ ਵੀ ਵੱਢੋ ਬਈ। ਬੜੇ ਬਾਬੇ ਆ ਸਾਡੇ ਮੱਤੇ ਦਾ ਬਾਬਾ, ਇੱਕ ਬਾਬਾ ਸਾਹਕ, ਉਹਦਾ ਇੰਟਰਵਿਊ ਮੈਂ 2 ਦਫਾ ਕੀਤਾ। ਉਹਨੇ ਆਖਿਆ ਕਿ ਸਾਡੇ ਪਿੰਡ ਵਿੱਚੋਂ ਜਿਹੜੀ ਕਤਲਾਮ ਸ਼ੁਰੂ ਹੋਈ, ਲੁੱਟਮਾਰ ਸ਼ੁਰੂ ਹੋਈ ਸੀ, ਉਹ ਸਭ ਤੋਂ ਪਹਿਲੇ ਮੁਸਲਮਾਨਾਂ ਨੇ, ਜਿਹੜੇ ਨਵੀਂ ਚੜ੍ਹਦੀ ਜਵਾਨੀ ਜਿਹੜੇ ਮੁੰਡੇ ਸੀ ਉਹ ਪੈ ਗਏ ਸਨ ਉਹਨਾਂ ਨੂੰ। ਬਲਕਿ ਉਹਨਾਂ ਦੇ ਪਿੰਡ ਖੁਦ ਸਿੱਖਾਂ ਨੂੰ ਬਚਾਇਆ ਗਿਆ ਸੀ, ਇੱਕ ਅੰਦਰ ਵਾੜ ਕੇ ਨਾ ਚੌਧਰੀ ਦੇ, ਤੇ ਉਹਨੇ ਕਿਹਾ ਖਬਰਦਾਰ ਕੋਈ ਵੀ ਇਹਨਾਂ ਵੱਲ ਵਧਿਆ, ਮਸਜਿਦ ਵਿੱਚ ਡੱਕ ਲਿਆ, ਉਹਨਾਂ ਨੂੰ ਰੋਕ ਦਿੱਤਾ ਕਿ ਮਖਲੂਕ ਤੇ ਹੈ ਨਾ ਰੱਬ ਦੀ, ਤੁਸੀਂ ਕਿਵੇਂ ਲੋਕਾਂ ਨੂੰ ਮਾਰ ਸਕਦੇ ਹੋ, ਕਤਲ ਕਰ ਸਕਦੇ। ਇਹਨਾਂ ਨੇ ਫਰਜ਼ ਕੀਤੀ। ਇਹ ਸਮਝ ਲਓ ਕਿ ਉਦੋਂ ਕੋਈ ਹਨੇਰੀ ਆਸੀ ਝੁੱਲ ਗਈ ਸੀ, ਜਨੂਨੀਅਤ ਲੋਕਾਂ ਦੇ ਸਿਰਾਂ ਤੇ ਸਵਾਰ ਹੋ ਗਈ ਸੀ ਹਰ ਪਾਸੇ। ਉਦੋਂ ਇੰਨਾ ਕਤਲ, ਇਹ ਸੋਚੋ ਤੁਸੀਂ ਕਿ ਇੰਨਾ ਕਤਲੇਆਮ ਹੋਣ ਦੇ ਬਾਵਜੂਦ ਸਿੱਖਾਂ ਨੇ ਮੁਸਲਮਾਨਾਂ ਨੂੰ ਮਾਰਿਆ, ਹਿੰਦੂਆਂ ਨੂੰ ਮਾਰਿਆ, ਮੁਸਲਮਾਨਾਂ ਨੇ ਹਿੰਦੂਆਂ ਸਿੱਖਾਂ ਨੂੰ ਜੱਥਿਆਂ ਨੂੰ ਜਾਂਦਿਆਂ ਮਾਰਿਆ। ਜਿਨ੍ਹਾਂ ਲੋਕਾਂ ਦੇ ਵੱਡੇ ਟੁੱਕੇ ਗਏ ਨੇ ਉਹ ਅੱਜ ਵੀ ਲੋਕਾਂ ਨਾਲ ਫਿਰ ਮੁਸਲਮਾਨਾਂ ਨਾਲ ਜੁੜਦੇ ਨੇ, ਮੁਸਲਮਾਨ ਸਿੱਖਾਂ ਨਾਲ ਵੀ ਜੁੜਦੇ ਨੇ, ਕਿਉਂਕਿ ਪਤਾ ਲੱਗ ਚੁੱਕਿਆ ਹੈ ਨਾ ਅੱਜ ਦੇ ਦੌਰ 'ਚ ਲੋਕਾਂ ਨੂੰ ਆ ਕੇ ਕਿ ਇਹ ਫਤੂਰ ਫਿਤਨਾ ਪਾਇਆ ਕਿੰਨਾ ਲੋਕਾਂ, ਕਿਉਂ ਪਾਇਆ ਗਿਆ। ਬਿਲਕੁਲ, ਜੇ ਨਫ਼ਰਤਾਂ ਹੁੰਦੀਆਂ ਮਜ਼ੀਦ ਤੇ ਹੁਣ ਕਿਥੋਂ ਕਿਵੇਂ ਪਿਆਰ ਵੱਧਦਾ ਫਿਰ ਦੁਬਾਰਾ। ਕਿਉਂ ਅੱਜ ਵੀ ਲੋਕੀ ਆਂਦੇ ਨੇ ਕਿ ਯਾਰ ਇਹ ਜਿਹੜੀ ਵਿੱਚ ਲਾਈਨ ਖਿੱਚ ਗਈ ਹੈ, ਕਾਸ਼ ਇਹ ਨਾ ਹੋਏ। ਲੋਕੀ ਮਿਲਣਾ ਚਾਹੁੰਦੇ ਨੇ, ਇੱਧਰ ਦੇ ਲੋਕ ਉਧਰ ਜਾਣਾ ਚਾਹੁੰਦੇ, ਉਧਰ ਦੇ ਆਮ ਜਿਹੜੀ ਆਪਸ ਚ ਮਿਲਣਾ ਚਾਹੁੰਦੀ, ਇੱਕ ਦੂਸਰੇ ਨੂੰ ਜਿਹੜੀ ਉਧਰ ਜਾਣਾ ਚਾਹੁੰਦੀ, ਉਧਰ ਆਈ ਇੱਧਰ ਆਣਾ ਚਾਹੁੰਦੀ। ਤੇ ਰੱਬ ਕਰੇ ਕਿ ਇਸ ਤਰ੍ਹਾਂ ਜਿਹੜਾ ਨਾ ਆਉਣ ਜਾਣ ਹੋਣਾ ਚਾਹੀਦਾ, ਪਿਆਰ ਮੁਹੱਬਤ। ਵੇਖੋ ਦੁਸ਼ਮਣੀਆਂ ਜਿਹੜੀਆਂ ਨਾ, ਅਗਰ ਇੰਡੀਆ ਪਾਕਿਸਤਾਨ ਦੀ ਦੁਸ਼ਮਣੀ ਹੈ ਨਾ, ਸਿਆਸਤਦਾਨਾਂ ਦੇ ਜਿਹੜੇ ਰੌਲੇ ਨੇ ਜੋ ਵੀ ਹੈ, ਤੇ ਯਾਰ ਦੁਸ਼ਮਣੀਆਂ ਤੇ ਮੈਂ ਸੁਣਿਆ ਕਿ ਯੂਰਪ ਵਿੱਚ ਬੜੇ ਬੜੇ ਮੁਲਕਾਂ ਦੀਆਂ ਦੁਸ਼ਮਣੀਆਂ ਹੁੰਦੀਆਂ ਸੀ, ਅੱਜ ਉਹਨਾਂ ਦੇ ਵਿੱਚ ਬਾਰਡਰ ਲਾਈਨ ਵੀ ਹਨ। ਤੇ ਦੁਸ਼ਮਣੀਆਂ ਨੂੰ ਖਤਮ ਕਰਨਾ ਚਾਹੀਦਾ, ਪਿਆਰ ਨਾਲ ਮੁਹੱਬਤ, ਇਨਸਾਨੀਅਤ ਨੂੰ ਅੱਗੇ ਵਧਣਾ ਚਾਹੀਦਾ। ਅਸੀਂ ਤੇ ਸਮਝਦੇ ਹਾਂ, ਬਾਕੀ ਅੱਲਾਹ ਕਰੇ ਕਿ ਪਿਆਰ ਮੁਹੱਬਤ ਵਧੇ। ਨਹੀਂ ਮਜ਼ੀਦ ਵੱਧ ਵੀ ਰਿਹਾ। ਤੁਸੀਂ ਸੋਸ਼ਲ ਮੀਡੀਆ ਤੇ ਬੜੇ ਇਸ ਤਰ੍ਹਾਂ ਹੀ ਬਿਲਕੁਲ ਜਿਹੜੀਆਂ ਓਰੀਜਨਲ, ਠੀਕ ਹੈ, ਮਲਟੀਮੀਡੀਆ ਜਿਹੜੇ ਵੱਡੇ ਹੋਇਆ ਨੇ ਉਹ ਕੋਈ ਆਪਣੇ ਕਰ ਵੀ ਦਿੰਦੇ ਨੇ, ਲੇਕਿਨ ਆਮ ਉਹ ਚੀਜ਼ ਨੂੰ ਹੁਣ ਨਹੀਂ ਲੈਂਦੀ। ਹਰ ਹੱਥ ਵਿੱਚ ਮੋਬਾਈਲ ਹੈ, ਸੋਸ਼ਲ ਮੀਡੀਆ ਓਰੀਜਨਲ ਸਾਰੇ ਕੋਲ ਭਾਈ ਜਾ ਰਹੇ ਯਾਰ। ਅਸੀਂ ਤੁਸੀਂ ਵੇਖੋ ਕਿ ਅਗਰ ਕੋਈ ਵੀ ਸਿੱਖ ਜਾਂ ਹਿੰਦੂਆਂ ਦਾ ਕੋਈ ਐਂਕਰ ਜਾਂ ਐਂਕਰੀ ਜਿਹੜੀਆਂ ਕੁੜੀਆਂ ਨੇ, ਬੜਾ ਤੁਹਾਨੂੰ ਪਤਾ ਤੜਫਦੀਆਂ ਹੁੰਦੀਆਂ ਟੀਵੀ ਦੇ ਉੱਤੇ ਬੈਠ ਕੇ, ਅਗਰ ਉਹ ਮੁਸਲਮਾਨਾਂ ਦੇ ਖਿਲਾਫ ਕੋਈ ਵੀਡੀਓ ਕੀਤੀ ਹੋਏ, ਕਿਸੇ ਪੰਜਾਬੀ ਦੇ ਖਿਲਾਫ ਮੁਸਲਮਾਨ, ਉਹਨਾਂ ਦੇ ਥੱਲੇ ਕਮੈਂਟ, ਉਹਨਾਂ ਦੇ ਧਰਮ ਦੇ ਲੋਕਾਂ ਦੇ ਕਮੈਂਟ ਵੇਖ ਲੈਣਾ, ਕਹਿੰਦਾ ਤੂੰ ਗਲਤ ਵੀ ਕਰਨੀ। ਅਗਰ ਸਾਡੇ ਵੱਲੋਂ ਇੱਧਰ ਕੋਈ ਮੁਸਲਮਾਨ ਕੋਈ ਐਂਕਰ ਜਿਹੜਾ ਨਾ ਜਾਂ ਕੁੜੀ, ਉਹ ਉਹਨਾਂ ਦੇ ਖਿਲਾਫ ਕੋਈ ਵੀਡੀਓ ਕਰਦੇ, ਥੱਲੇ ਮੁਸਲਮਾਨਾਂ ਦੇ ਕਮੈਂਟ ਵੇਖ ਲੈਣਾ, ਕਹਿੰਦੇ ਤੂੰ ਗਲਤ ਹੈ, ਉਹ ਸਹੀ ਨੇ। ਯਾਨੀ ਕਿ ਲੋਕਾਂ ਨੂੰ ਸ਼ਊਰ ਆ ਗਿਆ ਇਹਨਾਂ ਚੀਜ਼ਾਂ, ਬੰਦੇ ਨੇ ਕੋਈ ਗਲਤ ਕੀ ਹੈ ਸੱਚ ਕੀ। ਅਸਲ ਜੋ ਜਿਵੇਂ ਅੰਗਰੇਜ਼ ਨੇ ਕੀ ਆਂਦੇ ਨੇ ਕਿ ਇਹਨਾਂ ਨੂੰ ਤੋੜਿਆ ਸੀ ਨਾ, ਅੱਜ ਅੰਗਰੇਜ਼ ਦੇ ਬਣਾਇਆ ਸੀ ਇੰਟਰਨੈਟ ਦੇ ਨੇ ਫਿਰ ਲੋਕਾਂ ਨੂੰ ਜਿਹੜਾ ਨਾ ਜੋੜ ਦਿੱਤਾ। अस्सलाम वालेकुम, मैं तुहाडा अपना वीर मुहम्मद तनवीर, तुसीं साडे नाल जुड़िओ मेरा पिंड मेरा पंजाब चैनल राही। सजनों, सुबह सुबह का टाइम ते असीं पहुँच गए हाँ सियालकोट। सियालकोट बिल्कुल इत्थों तकरीबन जिहड़ी बाउंडरी है अपना जिहड़ा
ਇੰਡੋ ਪਾਕਿਸਤਾਨ ਤੇ ਇੰਡੀਆ ਦਾ ਜਿਹੜਾ ਬਾਰਡਰ ਹੈ ਉਹਦੇ ਨਜ਼ਦੀਕ ਅਸੀਂ ਪਹੁੰਚੇ ਹਾਂ ਇਸ ਟਾਈਮ ਤੇ। ਇੱਥੇ ਇੱਕ ਅਸੀਂ ਬੜੇ ਮਸ਼ਹੂਰ ਮਰੂਫ ਜਿਹੜੇ ਟਿਕਟੌਕ ਸਟਾਰ ਨੇ ਉਹਨਾਂ ਨੂੰ ਅੱਜ ਤੁਹਾਨੂੰ ਮਿਲਾਵਾਂਗੇ। ਪੂਰੇ ਸੋਸ਼ਲ ਮੀਡੀਆ ਤੇ ਛਾਏ ਹੋਏ ਨੇ ਉਹ, ਤੇ ਬੜੇ ਫੇਮਸ ਨੇ। YouTube ਤੇ ਵੀ, Facebook ਤੇ ਵੀ, TikTok ਤੇ ਮਿਲੀਅਨ ਚ ਉਹਨਾਂ ਵਿਊ ਆਉਂਦੇ ਨੇ ਤੇ ਪੰਜਾਬ ਤੇ ਪੰਜਾਬੀ ਬਾਰੇ ਉਹ ਕੰਮ ਆਪਣਾ ਜਿਹੜਾ ਕੰਮ ਕਰਦੇ ਨੇ, ਗੱਲਾਂ ਕਰਦੇ ਨੇ। ਅੱਜ ਤੁਹਾਨੂੰ ਉਹਨਾਂ ਨੂੰ ਮਿਲਾਵਾਂਗੇ। ਮੇਰੇ ਪਿੱਛੇ ਉਹਨਾਂ ਦਾ ਪਿੰਡ ਤੁਹਾਨੂੰ ਨਜ਼ਰ ਆ ਰਿਹਾ ਹੋਣਾ ਤੇ ਉਹਨਾਂ ਦਾ ਤੁਹਾਨੂੰ ਪਿੰਡ ਵੀ ਵਿਖਾਉਂਦੇ ਆ, ਉਹਨਾਂ ਨਾਲ ਗੱਲਾਂ ਬਾਤਾਂ ਵੀ ਕਰਾਂਗੇ ਤੇ ਉਹਨਾਂ ਕੋਲ ਜਿਹੜੇ ਨੇ ਉਹ ਸਾਰੀ ਉਹਨਾਂ ਦੀ ਜ਼ਿੰਦਗੀ ਬਾਰੇ ਸਾਰਾ ਕੁਝ ਪੁੱਛਾਂਗੇ। ਤੇ ਆਓ ਤੁਹਾਨੂੰ ਮਿਲਾਉਂਦੇ ਆ। ਤੇ ਵੀਡੀਓ ਅੱਛੀ ਲੱਗੇ ਲਾਈਕ ਸ਼ੇਅਰ ਲਾਜ਼ਮਨ ਕਰ ਦਿਆ ਕਰੋ। ਤੇ ਆਓ ਚੱਲਦੇ ਉਹਨਾਂ ਦਾ ਪਿੰਡ, ਤੁਹਾਨੂੰ ਥੋੜਾ ਉਹਨਾਂ ਦਾ ਪਿੰਡ ਵਿਖਾ ਦਿੰਦੇ ਆ ਤੇ ਨਾਲੇ ਉਹਨਾਂ ਨਾਲ ਗੱਲਬਾਤ ਕਰਨੀ ਆ ਜੀ। ਤੇ ਨਾ ਉਹਨਾਂ ਦਾ ਮੈਂ ਤੁਹਾਨੂੰ ਇੱਥੇ ਨਹੀਂ ਦੱਸਣਾ, ਜਦੋਂ ਵੀਡੀਓ ਵੇਖੋਗੇ ਤੁਹਾਨੂੰ ਆਪੇ ਤੁਸੀਂ ਪਹਿਚਾਨਿਆ ਚਿਹਰਾ, ਤੁਸੀਂ ਲਾਜ਼ਮਨ ਉਹਨਾਂ ਦੀ ਵੀਡੀਓ ਵੇਖਦੇ ਹੋਵੋਗੇ। ਆਓ ਉਹਨਾਂ ਦੇ ਪਿੰਡ ਚੱਲਦੇ ਪਹਿਲੇ। ਜਿਨ੍ਹਾਂ ਨੇ ਅਸੀਂ ਪਹੁੰਚ ਕੇ ਤੁਹਾਡੀ ਜਾਣੀ ਪਹਿਚਾਨੀ ਜਿਹੜੀ ਸ਼ਖਸੀਅਤ, ਟਿਕਟੌਕ ਸਟਾਰ, YouTube ਤੇ Facebook, ਜਿਹੜੇ ਪੂਰੇ ਸੋਸ਼ਲ ਮੀਡੀਆ ਤੇ ਇਸ ਟਾਈਮ ਤੁਸੀਂ ਇਹਨਾਂ ਦੇ ਚਿਹਰੇ ਤੋਂ ਖੂਬ ਵਾਕਿਫ ਹੋਣੇ ਹੋ। ਅਸੀਂ ਖੁਦ ਇਹਨਾਂ ਦੀ ਜਿਹੜੀ ਵੀਡੀਓ ਵੇਖੀ ਦੀਆਂ ਤੇ ਅਸੀਂ ਪਹੁੰਚ ਗਏ ਜੱਟ ਸਾਹਿਬ ਕੋਲ, ਸਜਾਦ ਜੱਟ ਸਾਹਿਬ ਕੋਲ। ਤੇ ਆਓ ਇਹਨਾਂ ਨਾਲ ਗੱਲਬਾਤ ਸਾਂਝੀ ਕਰਨੇ ਜੀ। ਸਭ ਤੋਂ ਪਹਿਲਾਂ ਤੁਹਾਨੂੰ ਤੁਸੀਂ ਦੱਸੋ ਤੁਹਾਡਾ ਓਰੀਜਨਲ ਨਾਮ ਸਜਾਦ ਹੀ ਹੈ ਜਾਂ ਹੋਰ ਵੀ ਹੈ? ਮੇਰਾ ਨਾਮ ਅਸਲ 'ਚ ਜਿਹੜਾ ਸਹੀ ਹੈ ਨਾ ਸ਼ਨਾਖਤੀ ਕਾਰਡ ਤੇ, ਅੱਛਾ, ਉਹ ਹੈ ਸਜਾਦ ਅਹਿਮਦ। ਅੱਛਾ, ਹੈ ਸਜਾਦ ਹੀ ਹੈ ਨਾ ਜੀ? ਸਜਾਦ ਨਾਮ। ਮੈਂ ਥੋੜਾ ਜਿਹਾ ਦੱਸ ਦੇਣਾ ਨਾ, ਮਾਜ਼ਰਤ ਕਿ ਗੱਲ ਥੋੜੀ ਲੰਮੀ ਹੋ ਜਾਏਗੀ, ਲੇਕਿਨ ਤੁਹਾਨੂੰ ਸਹੀ, ਕਿਉਂਕਿ ਨਾਮ ਮੇਰੇ ਕਾਫੀ ਚੱਲਦੇ ਨੇ। ਹੁਣ ਪਿੰਡ ਤੁਸੀਂ ਆਓਗੇ, ਕਿਸੇ ਨੂੰ ਪੁੱਛੋਗੇ ਨਾ ਸਜਾਦ ਨੂੰ ਮਿਲਣਾ, ਉਹ ਨਹੀਂ ਜਾਣੇਗਾ ਕੌਣ ਸਜਾਦ। ਹਾਂ, ਵੀਡੀਓ ਵਾਲਾ ਕਹੋਗੇ ਨਾ ਫਿਰ ਪਤਾ ਲੱਗ ਜਾਏਗਾ, ਲੇਕਿਨ ਅਸਲ ਮੈਨੂੰ ਪਿੰਡ ਵਿੱਚ ਜਿਹੜਾ ਨਾ ਮੇਰੇ ਨੂੰ ਤਾਹਿਰ ਕਹਿੰਦੇ ਨੇ। ਘਰ ਵਾਲੇ ਵੀ, ਰਿਸ਼ਤੇਦਾਰ ਵੀ ਸਾਰੇ ਤਾਹਿਰ। ਕਈ ਲੋਕ ਤਾਰਕ ਵੀ ਵਿੱਚ ਕਹਿ ਦਿੰਦੇ ਨੇ। ਉਹ ਪਿਛਲੇ ਦਿਨ ਬੰਦੇ ਆਏ ਸਨ ਤੋਂ ਉਹਨਾਂ ਪੁੱਛਿਆ ਸਜਾਦ ਨੂੰ, ਅਸੀਂ ਨਹੀਂ ਜਾਣਦੇ। ਹੁਣ ਵੀਡੀਓ ਵਾਲਾ ਉਹ ਅੱਛਾ ਤਾਂ ਤਾਰਕ। ਉਹ ਇਸੇ ਤਰ੍ਹਾਂ ਤੇ ਲਾਹੌਰ ਮੈਂ 22 ਸਾਲ ਗੁਜ਼ਾਰੇ ਨੇ ਤੇ ਫੈਕਟਰੀ ਲਾਈਨ 'ਚ, ਉੱਥੇ ਸ਼ਹਜ਼ਾਦ ਕਹਿੰਦੇ। ਉਹ ਬਸ ਪਿੰਡਾਂ 'ਚ ਤੁਹਾਨੂੰ ਪਤਾ ਐਵੇਂ, ਲੇਕਿਨ ਅਸਲ ਨਾਂ ਸਜਾਦ ਅਹਿਮਦ ਹੀ। ਤੇ ਦਦਰਾਵਾਂ ਸੀ ਜੱਟ। ਆਪਣੀ ਤਾਲੀਮ ਕਿੰਨੀ ਤੁਹਾਡੀ? ਤਲੀਮ ਮੈਟ੍ਰਿਕ ਕੀਤੀ? ਅੱਗੇ ਕਿਉਂ ਨਹੀਂ ਸੋਗੇ? ਯਾਰ ਅੱਗੇ ਮੈਂ ਪੜ੍ਹਨਾ ਚਾਹੁੰਦਾ ਸਾਂ, ਲੇਕਿਨ ਕੁਝ ਮਾਮਲਾਤ ਇਸ ਤਰ੍ਹਾਂ ਦੇ ਸੀ ਕਿ ਉਹ ਬਸ ਫਿਰ ਨਾਲੇ ਉਹ ਸ਼ੌਕ ਪੈ ਗਿਆ ਉਹ ਫਿਲਮ ਲਾਈਨ ਦਾ। ਅੱਛਾ। ਤੇ ਮੈਂ ਕਿਹਾ ਪੜ੍ਹ ਕੇ ਕੀ ਕਰਨਾ, ਉਧਰ ਨੂੰ ਚੱਲੀਏ ਤੇ ਲਾਹੌਰ ਨੂੰ ਨਿਕਲ ਗਏ। ਅੱਛਾ, ਤੁਹਾਡੇ ਮੈਂ ਕਹਿੰਦਾ ਇੰਟਰਵਿਊ ਇੱਕ ਦੋ ਸੁਣਿਆ ਕਿ ਤੁਸੀਂ ਉਹ ਸਾਰੀ ਉਹ ਜਿਹੜੀ ਵੇਖਣ ਵਾਲਿਆਂ ਨੂੰ ਪਤਾ ਹੋਣਾ ਕੁਛ ਸਟਰਗਲ ਕੀਤੀ ਹੈ ਬਸ। ਫਿਲਮਾਂ ਵਿੱਚ ਵੀ ਤੁਸੀਂ ਕੀਤਾ ਕੰਮ ਸਟਾਰਟ? ਬਸ ਨਾ ਹੋਣ ਤੇ ਬਰਾ ਮੈਂ ਫੁੰਡਾ ਮਾਰੀ ਜਾ ਬੈ ਗਿਆ ਜੀ। ਅੱਛਾ ਅੱਛਾ। ਤੇ ਆਪਣੀ ਕੋਈ ਭੋਏ ਜ਼ਮੀਨ ਵੀ ਹੈ? ਅਲਹਮਦੁਲਿਲਾ, ਤੁਸੀਂ ਵੇਖ ਹੀ ਲਈ ਹੈ ਸਾਹਮਣੇ। ਵੇਖਣ ਵਾਲੇ ਤੇ ਨਾ ਵੇਖੀ, ਤੁਸੀਂ ਦੱਸੋ ਨਾ ਕਿੰਨੀ ਕੁ ਜ਼ਮੀਨ ਹੈ ਵੇ ਕੋਈ ਸਾਡੇ ਅੱਬੂ ਚਾਚੇ ਹੋਰਾਂ ਦੀ ਨਾ ਇੱਥੇ 1942 ਦੇ ਚੱਲਾ ਬਸ਼ ਸਾਡੇ ਦਾਦੇ ਹੋਰਾਂ ਨੇ ਇਹ ਪਿੰਡ ਕਾਮੋਕੇ ਵਿੱਚ ਜਿਹੜੀ ਨਾ ਜ਼ਮੀਨ ਖਰੀਦੀ ਸੀ 12 ਕਿੱਲੇ। ਇਸ ਤੋਂ ਪਹਿਲੇ ਸਾਡਾ ਜਿਹੜਾ ਪਿੰਡ ਹੈ ਨਾ ਅਸਲ ਚੋਂ ਭਾਗ ਆ ਕਿਲਾ ਸੋਭਾ ਸਿੰਘ ਦੇ ਨਾਲ ਹੀ ਭਾਗ ਪਿੰਡ, ਬਹੁਤ ਵੱਡਾ ਪਿੰਡ। ਅਜੇ ਵੀ ਸਾਡੇ ਉੱਥੇ ਬੜੇ ਚਾਚੇ ਬਾਬੇ ਜਿਹੜੇ ਰਿਸ਼ਤੇਦਾਰ ਨੇ ਬੈਠੇ ਨੇ। ਤੇ ਇਹ ਫਿਰ 1962 ਵਿੱਚ ਇੱਥੇ ਫਿਰ ਸਾਡੇ ਅੱਬੂ ਹੋਰੀ ਜਿਹੜੇ ਆ ਗਏ ਸਨ। ਅੱਛਾ ਅੱਛਾ। ਉਦੋਂ ਦੇ ਇੱਥੇ ਅਸੀਂ ਐਸੇ ਪਿੰਡ ਰਹਿਣ ਬਾਈ ਵੀ ਜੀ ਬਸ ਆਪਣੇ ਤੁਸੀਂ ਵੀ ਨਾਲ ਕਰਦੇ ਨਾ? ਹਾਲਾਂਕਿ ਪੂਰਾ ਪਿੰਡ ਜਿਹੜਾ ਨਾ ਉਹ ਬਾਜਵਿਆਂ ਦਾ ਹੀ ਹੈ। ਸਿਰਫ ਸਾਡਾ ਆਪਣਾ ਘਰ ਜਿਹੜਾ ਦਦਰਾਵਾਂ ਦਾ, ਦਦਰਾ ਜੱਟ, ਬਾਕੀ ਸਾਰੇ ਬਾਜਵੇ ਜੱਟ। ਥੋੜੀ ਜਿਹੀ ਗੱਲ ਕਰਨੇ ਆ ਪਿਛੋਕੜ। ਠੀਕ ਹੈ। 1947 ਤੋਂ ਪਹਿਲੇ ਤੇ ਤੁਹਾਨੂੰ ਕਿੰਨੀ ਬਾਕੀ ਦੇ ਨਾਲ ਤੁਸੀਂ ਬੜੀ, ਤੁਹਾਨੂੰ ਸਾਰੇ ਵੇਖਣ ਵਾਲੇ ਤੁਹਾਨੂੰ ਕਹਿੰਦੇ ਮਾਸ਼ਾਅੱਲਾ ਤੁਹਾਡੀ ਜਿਹੜੀ ਫੈਨ ਫਾਲੋਇੰਗ ਬਹੁਤ ਅੱਛੀ ਹੈ ਅਲਹਮਦੁਲਿਲਾ। ਆਪਾਂ ਕਰਨੇ ਆ 47 ਤੋਂ ਪਹਿਲਾਂ ਥੋੜੀ ਪਿਛੋਕੜ ਦੀ ਗੱਲ। ਤੁਹਾਡੇ ਵੰਡ ਤੋਂ ਪਹਿਲਾਂ ਜਿਹੜੇ ਪਿਛੋਕੜ ਤੁਹਾਡੇ ਦਾਦੇ ਪੜਦਾਦੇ ਬਾਵਜਦਾ ਜਿਹੜੇ ਨੇ ਇੱਧਰ ਦੇ ਨੇ ਕਿ ਮਾਈਗ੍ਰੇਟ ਨਹੀਂ? ਇੱਧਰ ਦੇ ਨੇ ਸਾਰੇ। ਮਸ਼ੀਨੇ ਮਸਨੀਕ ਹੋਏ ਤੁਹਾਨੂੰ? ਮੈਂ ਦੱਸਣਾ ਵਾ ਕਿ ਪਿਛੋਕੜ ਦਾ ਅਗਰ ਵਾਵਾ ਪਿੱਛੇ ਜਾਈਏ ਨਾ ਤੇ ਜਿਹੜੇ ਦਦਰਾ ਨੇ ਨਾ ਗੋਤ ਜਿਹੜੀ ਜੱਟਾਂ ਵਿੱਚ, ਇਹ ਅਕਸਰੀਅਤ ਇਹਨਾਂ ਦੀ ਗੁਜਰਾਤ ਸਾਈਡ ਤੋਂ। ਅੱਛਾ ਅੱਛਾ। ਉਹ ਸਾਈਡ ਦੇ ਲੋਕ, ਉਧਰ ਕਾਫੀ ਪਿੰਡ ਨੇ ਇਹਨਾਂ ਦੇ। ਸਾਡੇ ਜਿਹੜੇ ਵੜਕੇ ਸਨ ਨਾ ਉਹ ਵੀ ਗੁਜਰਾਤ ਵੱਲੋਂ ਹੀ ਆ ਕੇ ਆਬਾਦ ਹੋਏ ਸਨ, ਪਿੰਡ ਭਾਗ। ਅੱਛਾ ਜੀ। ਉੱਥੇ ਸਿਆਲਕੋਟ ਵਿੱਚ ਹੀ ਨਾ, ਤਹਿਸੀਲ ਪਸਰੂਰ ਜ਼ਿਲ੍ਹਾ ਸਿਆਲਕੋਟ ਵਿੱਚ ਹੀ ਆ ਕਿਲਾ ਸੋਭਾ ਸਿੰਘ ਪਹਿਲਾਂ ਨਾਂ ਸੀ, ਹੁਣ ਕਿਲਾ ਅਹਿਮਦਾਬਾਦ ਹੋ ਗਿਆ, ਮੁਸਲਮਾਨ ਹੋ ਗਿਆ ਤੇ ਕਿਲਾ ਅਹਿਮਦਾਬਾਦ ਹੋ ਗਿਆ। ਤੇ ਉਹ ਜਨਾਬ ਉੱਥੇ ਆ ਕੇ ਨਾ ਬੈਠੇ ਨੇ। ਉਹ ਹੁਣ ਦਦਰਾਵਾਂ ਦਾ ਤਕਰੀਬਨ ਉਹ ਜਿਹੜਾ ਨਾ ਕੋ ਪੌਣਾ ਪਿੰਡ ਜਿਹੜਾ ਦਦਰਾਵਾਂ ਦਾ ਤੇ 9 ਨਵੇਂ ਪਿੰਡ ਉਹ ਉਹਨਾਂ ਦੀ ਨਸਲ ਵਿੱਚੋਂ ਹੀ। ਤੇ ਉਹਨਾਂ ਵਿੱਚੋਂ ਇੱਕ ਘਰ ਜਿਹੜਾ ਨਾ ਅੱਗੋਂ ਫਿਰ ਅਸੀਂ ਇੱਥੇ ਆ ਗਏ। ਤੇ ਅਸੀਂ ਹੈ ਇੱਧਰ ਬੇਸਿਕਲੀ ਇੱਧਰ ਦੇ ਹੀ ਆ, ਉਧਰੋਂ ਨਹੀਂ ਆਏ। 47 ਤੋਂ ਪਹਿਲਾਂ ਤੁਹਾਡਾ ਜਿਹੜਾ ਪਿੰਡ ਹੈ ਜਿਹੜਾ ਪਿੰਡ ਇੱਥੇ ਹੋਰ ਧਰਮਾਂ ਦੇ ਲੋਕੀ ਰਹਿੰਦੇ ਸਨ? ਇੱਥੇ ਮੁਸਲਮਾਨ ਅਕਸਰੀਅਤ ਸੀ ਤੇ ਬਟਵਾਲਾਂ ਦੇ ਕੋਈ 2-3 ਘਰ ਸਨ। ਬਟਵਾਲ ਤੋਂ ਮੁਰਾਦ ਹਿੰਦੂਆਂ ਦੇ ਕੋਈ? ਉਹ ਹਿੰਦੂ ਸਨ। ਅੱਛਾ। ਜਿਵੇਂ ਮੁਸਲਮਾਨਾਂ ਵਿੱਚ ਗੋਤਾਂ ਨੇ, ਬਰਾਦਰੀਆਂ ਨੇ, ਕਾਸਟਾਂ ਨੇ, ਇਸ ਤਰ੍ਹਾਂ ਉਹਨਾਂ ਵਿੱਚ ਵੀ ਹੈ ਬਟਵਾਲ। ਅੱਛਾ ਅੱਛਾ। ਤੇ ਉਹ ਸਨ ਬੂਟੀ ਬਟਵਾਲ, ਗੁਰੀਆ, ਇਸ ਤਰ੍ਹਾਂ ਦੇ ਨਾਂ ਨੇ। ਉਹ ਤੁਸੀਂ ਵੇਖਿਆ ਸੀ ਵੀਡੀਓ ਕਾਫੀ, ਮੈਂ ਵੀ ਆਪਣੇ ਚੈਨਲ ਤੇ ਪਾਈਆਂ ਨੇ। ਉਹ ਫਿਰ ਉਹ ਹਿਜਰਤ ਕਰ ਗਏ 47 ਵੇਲੇ, ਟੁੱਟ ਗਏ ਸਨ ਉਧਰ। ਅੱਛਾ ਅੱਛਾ। ਹਾਂਜੀ। ਪਿੰਡ ਜੀ ਹਿੰਦੂ ਹੀ ਸਨ ਬਸ? ਆਹ। ਤੇ ਵੰਡ ਤੋਂ ਪਹਿਲਾਂ ਕੀ ਦੱਸਦੇ ਕਿ ਨੰਬਰਦਾਰ ਕਿਹੜਾ ਸੀ? ਮੁਸਲਮਾਨਾਂ ਦੇ? ਮੁਸਲਮਾਨ ਕਿਉਂ ਅਕਸਰੀਅਤ ਦੇ? ਹਾਂਜੀ ਮੁਸਲਮਾਨ ਕੁਝ ਘਰ ਜਿਹੜੇ ਹਿੰਦੂ? ਹਾਂਜੀ। ਅੱਛਾ ਅੱਛਾ।
ਤੇ ਆਲੇ ਦੁਆਲੇ ਜਿਹੜੇ ਨੇ ਅਸੀਂ ਅਕਸਰ ਜਿਹੜੀ ਪਾਰਟੀਸ਼ਨ ਸਟੋਰੀਆਂ ਕਰੀਦੀਆਂ ਨਾ, ਇਹ ਸਾਈਡ ਨੂੰ ਜ਼ਿਆਦਾ ਜਿਹੜੇ ਨਾ ਹਿੰਦੂ ਨੇ ਸਿਆਲਕੋਟ ਦੇ ਹਾਂਜੀ ਹਾਂਜੀ ਵੰਡ ਤੋਂ ਪਹਿਲਾਂ ਤੇ ਇੱਥੇ ਜ਼ਿਆਦਾ ਜਿਹੜੇ ਹਿੰਦੂ ਸਨ, ਕੁਝ ਜਿਹੜੇ ਹੈ ਸਨ ਜਾਂ ਖੱਤਰੀ ਵੀ ਹੈ ਸੀ ਆ, ਪਰ ਨਾਲ ਪਿੰਡ ਖੱਤਰੀਆਂ ਦੀ ਵੀ ਕਾਸਟ। ਅੱਛਾ ਹਾਂਜੀ ਤੇ ਉਹ ਹੈ ਪਰ ਪਿੰਡ ਠਰੋ ਬਹੁਤ ਵੱਡਾ ਪਿੰਡ ਹੈ ਵੀ ਨਾ ਹੋਵੇ। ਇੱਥੇ ਖੱਤਰੀ ਜਿਹੜੇ ਨੇ ਅਕਸਰੀਅਤ ਸੀ ਉਹਨਾਂ ਦੀ, ਬੜੇ ਬੜੇ ਵੱਡੇ ਹਾਟੋ ਤੋਂ ਦੁਕਾਨਾਂ ਬਹੁਤੀਆਂ, ਇਹਨਾਂ ਦੀ ਮਾਲਦਾਰ ਇਹੋ ਹੀ ਲੋਕ ਹੁੰਦੇ ਸਨ ਖੱਤਰੀ ਜਿਹੜੇ ਨੇ, ਤੇ ਇਹ ਬੜੇ ਸਨ ਇੱਥੇ, ਬੜੇ ਮਾਲਦਾਰ ਸਨ। ਬਹੁਤੇ ਇਹਨਾਂ ਦੀਆਂ ਬਹੁਤੀਆਂ ਦੁਕਾਨਾਂ ਨੇ, ਹਜੇ ਵੀ ਪਾਕਿਸਤਾਨ ਦੇ ਵਿੱਚ ਅਸੀਂ ਬੜੇ ਜਿਹੜੇ ਕੀਤੇ ਨੇ ਕਈਆਂ ਦੇ, ਕਿ ਹਜੇ ਵੀ ਉਹਨਾਂ ਦੀ ਦੁਕਾਨਾਂ ਨੇ ਜਿਹੜੇ ਮਾਈਗ੍ਰੇਟ ਨਹੀਂ ਹੋ ਕੇ ਗਏ, ਕੋਈ ਇੱਧਰ ਰਹਿ ਕੇ ਗਏ, ਜਾਣ ਨੂੰ ਦਿਲ ਕੀਤਾ ਜਾਂ ਮੁਸਲਮਾਨਾਂ ਨਾਲ ਪਿਆਰ ਮੁਹੱਬਤ ਇਹਨਾਂ ਦਾ ਇੱਧਰ ਰਹਿ ਗਏ, ਅਸੀਂ ਬੜੀਆਂ ਕੀਤੀਆਂ ਨੇ। ਖੱਤਰੀਆਂ ਹਜੇ ਵੀ ਦੁਕਾਨਾਂ ਨੇ, ਇਹਨੇ ਬਾਵਜੂਦ ਤੋਂ ਆਪਣੀ ਉਹ ਸਹੀ। ਤੇ ਕੋਈ ਇਧਰ ਸਿੱਖਾਂ ਦੇ ਵੀ ਹੈ ਸਨ ਘਰ ਕੋ ਨਾਲ ਦੇ ਪਿੰਡ ਚ ਕੁਝ ਸੁਣਿਆ ਕੋ ਸਿੱਖਾਂ ਦੇ ਯਾਰ ਇਹ ਡੁਗਰੀ ਸਾਡਾ ਸਟਾਫ ਹੈ ਪਿੰਡ ਇੱਥੇ, ਮੈਨੂੰ ਹੁਣ ਜ਼ਿਹਨ ਚ ਨਹੀਂ ਮੇਰੇ ਨਾਂ ਆ ਰਿਹਾ ਬੰਦੇ ਦਾ, ਉਹ ਸਿੱਖ ਸੀ ਤੇ ਉਹ ਇਹ ਵੀ ਬਹੁਤ ਮੋਟਾ ਪਿੰਡ ਹੈ। ਇੱਥੇ ਜਿਹੜਾ ਚੌਧਰੀ ਸੀ ਨਾ, ਹਾਂਜੀ ਹਾਂਜੀ ਸਾਡਾ ਸਟਾਫ ਜਿਹੜਾ ਪਿੰਡ ਦਾ ਚੌਧਰੀ ਸੀ ਉਹ ਸਿੱਖ ਹੀ ਸੀ। ਅੱਛਾ, ਉਹ ਵੀਡੀਓ ਤੇ ਆਈਆਂ ਵੀ ਹੈ, ਲੋਕਾਂ ਨੇ ਬਣਾਈਆਂ ਨੇ, ਉਹਦਾ ਚਬਾਰਾ ਅਜੇ ਵੀ ਹੈ ਉੱਥੇ। ਫਿਰ ਉਸ ਪਿੰਡ ਵਿੱਚ ਜਿਹੜਾ ਪ੍ਰਾਇਮਰੀ ਸਕੂਲ ਬਣਵਾਇਆ ਸੀ, ਉਸੇ ਬੰਦੇ ਨੇ ਆਪਣਾ ਪੈਸਾ ਲਾ ਕੇ ਬਣਵਾਇਆ ਸੀ, 2 ਖੂਹ ਵੀ ਸਨ ਉਹਦੇ। ਫਿਰ ਕਿਹਾ ਜਾਂਦਾ ਕਿ 1935 ਜਦੋਂ ਤੌਣ ਦੀ ਬਿਮਾਰੀ ਫੈਲੀ ਸੀ ਨਾ ਇੱਥੇ, ਉਦੋਂ ਵੀ ਉਸ ਬੰਦੇ ਨੇ ਬੜਾ ਲੋਕਾਂ ਦੇ ਖਰਚ ਕੀਤਾ ਸੀ, ਚਾਹੇ ਉਹ ਮੁਸਲਮਾਨ ਕਿਸੇ ਵੀ ਧਰਮ ਨਾਲ ਤੱਲਕ ਹਟ ਕੇ। ਹਾਂਜੀ ਹਟ ਕੇ। ਅੱਛਾ, ਯਾਨੀ ਉਹਨਾਂ ਦੇ ਖਰਚ ਕੀਤਾ ਦੁਆਵਾਂ ਦੇ। ਉਹ ਤੁਸੀਂ ਮੇਰਾ ਖਿਆਲ ਡੁਗਰੀ ਲਿਖੋਗੇ ਨਾ, ਪਿੰਡ ਡੁਗਰੀ ਹਰੀਆਂ, ਤੇ ਉਹ ਵੀਡੀਓ ਆ ਜਾਣਗੀਆਂ, ਉਹਦੇ ਵਿੱਚ ਉਹਦਾ ਬੜਾ ਉਹਨਾਂ ਤਜ਼ਕਰਾ ਕੀਤਾ। ਆਪਣੇ ਬਾਬੇ ਕੀ ਦੱਸਦੇ ਜਿਹੜੀ ਤੋਂ ਸਾਰੇ ਧਰਮ ਜ਼ਾਹਿਰ ਬਾਤ ਹੈ ਮਿਕਸ ਹੈ ਸਾਰੇ, ਉਦੋਂ ਜਿਵੇਂ ਤੁਹਾਡੇ ਪਿੰਡ ਦੇ ਵਿੱਚ ਤੁਸੀਂ ਦੱਸਿਆ ਉਹ ਹਿੰਦੂ ਕਾਸਟ ਕੀ ਉਹਨਾਂ ਨੇ ਦੱਸੀ ਤੁਸੀਂ, ਬਟਵਾਲ। ਇਹ ਜਦੋਂ ਵੰਡ ਹੋਈ ਹੈ ਉਸ ਤੋਂ ਪਹਿਲਾਂ ਲਾ ਲਓ ਜਾਂ ਵੰਡ ਵਾਲੇ ਕਿਵੇਂ ਦਾ ਹੀ ਦੱਸਦੇ ਬਜ਼ੁਰਗ ਕਿ ਵੰਡ ਤੋਂ ਕਿੱਧਰ ਹੋਈ ਆਪਾਂ ਚ ਕਿਵੇਂ ਦਾ ਰਹਿਣ ਸਹਿਣ ਸਾਰੇ? ਯਾਰ ਇੱਧਰ ਵੰਡ ਤੋਂ ਕੋਈ ਨਹੀਂ ਹੋਈ, ਰਹਿਣ ਸਹਿਣ ਸਹੀ ਸੀ। ਮੈਂ ਤੇ ਜਿੰਨਾ ਵੀ ਬਾਬਿਆਂ ਕੋਲ ਸੁਣਿਆ ਨਾ ਕਿ ਕੋਈ ਲੜਾਈ ਨਹੀਂ, ਕੋਈ ਝਗੜਾ ਨਹੀਂ ਕਿਸੇ ਨਾਲ ਵੀ। ਬਟਵਾਲਾ ਨਾਲ ਵੀ ਬੜਾ ਪਿਆਰ ਮੁਹੱਬਤ ਸੀ ਲੋਕਾਂ ਦਾ, ਉਹ ਕੰਮ ਸ਼ਮ ਲੋਕਾਂ ਦੇ ਕਰਦੇ, ਮਾੜੇ ਸਨ ਜ਼ਰਾ ਕੰਮ ਸ਼ਮ ਕਰਦੇ ਹੁੰਦੇ ਸੀ। ਬਾਕੀ ਇਹ ਇਧਰ ਪਿੰਡ ਇੱਕ ਹੁਬੀਪੁਰ, ਮੇਰੇ ਨਾਨਕੇ ਵੀ ਨਹੀਂ ਉਧਰ, ਪਿੰਡ ਢੋਲਣ ਮੁੰਨਾ ਵਾਲੀ ਸਾਡੇ ਰਿਸ਼ਤੇਦਾਰ, ਉਹਦਾ ਢੋਲਣ ਦੇ ਤੇ ਮੁੰਨਾ ਵਾਲੀ ਦੇ ਵਿਚਕਾਰ ਪਿੰਡ ਹੁਬੀਪੁਰ ਇੱਕ ਨਿੱਕਾ ਸਾਰਾ। ਮੈਂ ਤਾਂ ਪੜ੍ਹਦਾ ਵੀ ਰਿਹਾ, ਉਹਦੇ ਨਾਨਕੇ ਪੜ੍ਹਿਆ ਮੈਂ, ਕਿਲਾ ਆਪਣਾ ਆਲ ਘੁੰਮਣਾ ਪਿੰਡ ਉੱਥੇ ਪੜ੍ਹਿਆ ਮੈਂ। ਉਹ ਜਿਹੜਾ ਹੁਬੀਪੁਰ ਹੈ ਨਾ, ਉੱਥੇ ਬੜੀ ਕਤਲਾਮ ਹੋਈ ਸੀ, ਯਾਨੀ ਕਿ ਉਹ ਮੁਸਲਮਾਨਾਂ ਨੇ ਬੜੇ ਉਹ ਸਿੱਖਾਂ ਨੂੰ ਉੱਥੇ ਇਹਨਾਂ ਵੱਢਿਆ ਸੀ। ਤੇ ਉਹ ਬਲਕਿ ਮੈਨੂੰ ਕਮੈਂਟ ਵੀ ਆਉਂਦੇ ਰਹਿੰਦੇ ਨੇ, ਉਹ ਮੈਂ ਇੱਕ ਸੇਵ ਵੀ ਕੀਤੀ ਹੈ ਉਹ ਫਾਈਲ ਬਣਾ ਕੇ ਨਾ। ਉਧਰ ਦਾ ਬੰਦਾ ਕੋਈ ਪੰਜਾਬ ਦਾ ਕੋਈ MN ਜਾਂ MP ਹੈ, ਉਹਨੇ ਬੜੇ ਮੈਨੂੰ ਮੈਸੇਜ ਕੀਤੇ ਕਿ ਜੱਟ ਸਾਹਿਬ ਉੱਥੇ ਹੁਬੀਪੁਰ ਨਾ ਸਾਡੇ ਉਹ ਕਤਲਾਮ ਬੜੀ ਬੰਦੇ ਜੀ ਬੜੇ ਕਤਲ ਹੋਏ ਸੀ, ਉਹ ਸਾਨੂੰ ਪਿੰਡ ਵਿਖਾਓ, ਜਗ੍ਹਾ ਜਿਹੜੀ ਵਿਖਾਓ। ਤੇ ਜਾਣਾ ਬਲਕਿ ਕਿਸੇ ਨੇ ਟਾਈਮ ਨਹੀਂ ਲੱਗਿਆ, ਜਦੋਂ ਉਹ ਜਗ੍ਹਾ ਵਿਖਾਣੀ ਉੱਥੇ ਬੜੀ ਕਤਲਾਮ ਹੋਈ ਸੀ। ਤੁਹਾਡੇ ਪਿੰਡੋਂ ਜਿਹੜੇ ਗਏ ਨੇ ਕੋਈ ਇਹਨਾਂ ਦੇ ਏਰੀਆ, ਤੁਹਾਡੇ ਏਰੀਆ ਤੋਂ ਪਿੰਡ ਦੇ ਜਾਂ ਫੁਲਵਾਣੀ ਦੇ ਘਰ? ਯਾਰ ਇਹ ਮੈਂ ਨਾ ਬਟਵਾਲਾਂ ਦੇ ਉੱਤੇ ਵੀਡੀਓ ਅਸੀਂ ਬਣਾਈ ਸੀ, ਬਾਬਾ ਸਾਹਬ ਤੁਹਾਨੂੰ ਪਤਾ ਹੀ ਹੋ, ਤੁਸੀਂ ਮਿਲੇ ਵੀ ਹੋ, ਤੇ ਉਹਨਾਂ ਨਾਲ ਵੀਡੀਓ ਮੈਂ 2 ਕੀਤੀਆਂ ਨੇ। ਤੇ ਉਹ ਬਾਬੇ ਦੇ ਬੜੇ ਯਾਰ ਸਨ, ਬੂਟੀ ਬਟਵਾਲ ਕੇ ਗੁਰੀਆ, ਤੇ ਉਹ ਬੜਾ ਨਾਂ ਉਹਨਾਂ ਬੜੀ ਕੌਡੀ ਛੋਟੀ ਖੇਡਦੇ ਹੁੰਦੇ ਸੀ। ਉਹ ਅਸੀਂ ਵੀਡੀਓ ਜਦੋਂ ਬਣਾਈ ਹੈ ਨਾ, ਤੇ ਬਾਬਾ ਉਹਨਾਂ ਨੂੰ ਯਾਦ ਕਰਕੇ ਰੋ ਪਿਆ। ਉਹ ਵੀਡੀਓ ਉਧਰ ਗਈ ਤੇ ਉਹ ਉਹਨਾਂ ਦੇ ਗਾਂ ਜਿਹੜੇ ਪੋਤਰੇ ਸੀ ਨਾ, ਉਹਨਾਂ ਨੇ ਫਿਰ ਬੜੇ ਉਹ ਕਮੈਂਟ ਕੀਤੇ ਕਿ ਉਹ ਹੁਣ ਬਾਬੇ ਹੋਰੇ ਸਾਰੇ ਫੌਤ ਹੋ ਗਏ ਨੇ, ਤੇ ਉਹ ਉਹਨਾਂ ਵੀ ਬੜੀਆਂ ਦੁਆਵਾਂ ਦਿੱਤੀਆਂ ਫਿਰ। ਅੱਛਾ ਜੱਟ ਸਾਹਿਬ, ਤੁਸੀਂ ਕੀ ਸਮਝਦੇ ਹੋ ਜਿਹੜਾ ਬਟਵਾਰਾ ਹੋਇਆ 47 ਦਾ, ਪੰਜਾਬ ਵੰਡਿਆ ਗਿਆ, ਬਲਕਿ ਚੜ੍ਹਦਾ ਪੰਜਾਬ ਜਿਹੜਾ ਸੀ ਉਹ ਵੀ ਵੰਡਿਆ ਗਿਆ, ਉਧਰੋਂ ਵੀ ਇਹਨਾਂ ਟੋਟੇ ਆ ਗਿਆ, ਕੁਝ ਕਰਨਾਲ ਤੱਕ ਜਾਂਦੇ ਸਾਰਾ। ਇਹਨੂੰ ਤੁਸੀਂ ਕਿਹੜੇ ਲੈਵਲ ਤੇ ਲੈਂਦੇ ਹੋ ਕਿ ਬਟਵਾਰਾ ਹੋਇਆ ਸਹੀ ਹੋਇਆ, ਜਾਂ ਅਗਰ ਚਲੋ ਹੋ ਗਿਆ ਕਿਹੜੇ ਮਕਸਦ ਵਾਸਤੇ ਸਾਡੇ ਜਿਹੜੇ ਪੋਲੀਟਿਕਸ ਉਸ ਟਾਈਮ ਕਾਇਦਾਂ ਰਹਿਮਤੁल्लाह ਅਲੈਹ ਜਾਂ ਜਿੰਨੇ ਵੀ ਉਸ ਟਾਈਮ ਇਹਨਾਂ ਨੇ ਜਿਹੜਾ ਕੀਤਾ ਕਿ ਮਕਸਦ ਵਾਸਤੇ ਉਹ ਜਿਹੜੇ ਕੀਤਾ ਸੀ ਉਹ ਮਕਸਦ ਸਾਡਾ ਪੂਰਾ ਹੋਇਆ, ਕੀ ਨੁਕਸਾਨ ਹੋਇਆ? ਜਾਂ ਇੰਝ ਚਲੋ ਨੁਕਸਾਨ ਨਾ ਹੁੰਦਾ, ਦੋਵਾਂ ਪਾਸੇ ਵੇਖੋ ਬੜੀਆਂ ਧੀਆਂ ਭੈਣਾਂ ਜਿਹੜੀਆਂ ਤੁਸੀਂ ਸੁਣੀ ਅੱਜ ਬਜ਼ੁਰਗਾਂ ਸੁਣਦੇ ਆ ਕਿ ਸਿੱਖਾਂ ਦੀਆਂ ਵੀ ਇੱਧਰ ਬਚੀਆਂ ਰਹਿ ਗਈਆਂ, ਜਾਂ ਕਈ ਜਿਹੜੇ ਲੁੱਚੇ ਲਫੰਗੇ ਲੋਕੀ ਸਨ, ਹਰ ਧਰਮ ਵਿੱਚ ਹੁੰਦੇ ਨੇ ਭੈੜੇ ਚੰਗੇ, ਧੀਆਂ ਭੈਣਾਂ ਸਾਡੀ ਮੁਸਲਮਾਨਾਂ ਦੀ ਉੱਧਰ ਰਹਿ ਗਈਆਂ, ਅਜੇ ਤੱਕ ਨਹੀਂ ਪਤਾ ਹੈਗਾ। ਯਾਨੀ ਬਹੁਤ ਨੁਕਸਾਨ ਹੋਇਆ, ਜਾਨੀ ਵੀ ਮਾਲੀ ਵੀ। ਇਹਨੂੰ ਤੁਸੀਂ ਕਿਵੇਂ ਬੰਦੇ ਹੋ ਕਿ ਆਸਾਨੀ ਨਾਲ ਇੰਝ ਚੱਲ ਜਾਂਦੇ, ਮਾਈਗ੍ਰੇਟ ਹੋ ਕੇ ਉੱਧਰ ਚੱਲ ਜਾਂਦੇ, ਨਾਲ ਇੱਧਰ ਆ ਜਾਂਦੇ, ਇਹ ਕਿਵੇਂ ਹੋਇਆ? ਕਿਵੇਂ ਤਨਵੀਰ, ਜਿੱਥੋਂ ਤੱਕ ਮੈਂ ਸੁਣਿਆ, ਲੋਕਾਂ ਨੂੰ ਪੜ੍ਹਿਆ, ਰਿਸਰਚ ਕੀਤੀ ਨਾ ਇਹਨਾਂ ਚੀਜ਼ਾਂ ਦੇ ਉੱਤੇ, ਸਾਡੇ ਤੋਂ ਬਹੁਤ ਜ਼ਿਆਦਾ ਲੋਕ ਜਿਹੜੇ ਅਕਲ ਵਾਲੇ ਸਮਝ ਵਾਲੇ ਜਿਹੜੇ ਜਾਣਦੇ ਨੇ, ਲੇਕਿਨ ਜਿੰਨੀ ਕਿ ਸਾਡੀ ਸੋਚ ਉਹਦੇ ਮੁਤਾਬਕ ਜਿੱਦਾਂ ਮੈਂ ਸਮਝਿਆ ਨਾ ਕਿ ਪੰਜਾਬੀ ਇੱਕ ਸ਼ੂਰਵੀਰਾਂ ਦੀ ਕੌਮ ਹੈ, ਇੱਕ ਯੋਧੇ ਨੇ ਜਿਹੜੇ ਕਿ ਜ਼ੁਲਮ ਦੇ ਅੱਗੇ ਜਿਹੜੇ ਖਲੋ ਜਾਂਦੇ ਨੇ, ਡਟ ਜਾਂਦੇ ਨੇ, ਚਾਹੇ ਉਹ ਅੱਗੇ ਭਾਵੇਂ ਵਲਾਇਤ ਕਿਉਂ ਨਾ ਹੋਏ। ਬ੍ਰਿਟਿਸ਼ ਰਾਜ ਜਿਵੇਂ ਤੁਹਾਨੂੰ ਪਤਾ ਹੀ, ਇਹ ਅਸਲ 'ਚ ਗੋਰੀ ਸਰਕਾਰ ਦੇ ਪਾਏ ਫਿਤਨੇ ਨੇ।
ਕਿ ਇਹਨਾਂ ਨੂੰ ਤੋੜਨ ਵਾਸਤੇ, ਇਹਨਾਂ ਦੀ ਤਾਕਤ ਖਤਮ ਕਰਨ ਵਾਸਤੇ ਇਹ ਪੰਜਾਬ ਨੂੰ ਹੀ ਵੱਢਿਆ ਗਿਆ ਸੀ। ਜੀ ਬਾਕੀ ਕਿਸੇ ਨੂੰ ਵੀ ਤੁਸੀਂ ਵੇਖੋ, ਕਿਸੇ ਕੌਮ ਨੂੰ ਇਸ ਤਰ੍ਹਾਂ ਵੱਢਿਆ ਗਿਆ। ਸਭ ਨੂੰ ਜ਼ਿਆਦਾ ਨੁਕਸਾਨ ਟੋਟੇ ਅਸਲ 'ਚ ਕੀਤੇ, ਕਿਉਂਕਿ ਉਧਰ ਦਿੱਲੀ ਤੱਕ ਸੀ ਪੰਜਾਬ, ਇਧਰ ਕਾਬਲ ਤੱਕ ਸੀ। ਤੋੜਿਆ ਅਸਲ ਵਿੱਚ ਇਹਨੂੰ ਗਿਆ ਸੀ, ਇਹਨਾਂ ਦੀ ਤਾਕਤ ਨੂੰ ਤੋੜਿਆ ਗਿਆ। ਉੱਤੋਂ ਸਭ ਤੋਂ ਵੱਡਾ ਜਿਹੜਾ ਮਾਮਲਾ ਬਣਿਆ ਉਹ ਇਹਨਾਂ ਨੂੰ ਜਦੋਂ ਵੱਖ ਕੀਤਾ ਗਿਆ ਤੇ ਉਹ ਮੁਸਲਮਾਨ ਤੇ ਤੁਸੀਂ ਧਰਮਾਂ ਨੂੰ ਵਿੱਚ ਲਿਆ ਕੇ ਨਾ ਅਭਾਰਿਆ ਗਿਆ। ਯਾਨੀ ਕਿ ਹਰ ਧਰਮ ਦੇ ਲੋਕਾਂ ਨੂੰ ਚੁੱਕਿਆ ਗਿਆ, ਇੱਧਰ ਮੌਲਵੀ ਚੁੱਕੇ ਗਏ, ਉਧਰ ਹਿੰਦੂ ਚੁੱਕੇ ਗਏ, ਸਿੱਖਾਂ ਵਿੱਚੋਂ ਜਿਹੜੇ ਸਨ ਮਜ਼ਹਬੀ ਬੰਦੇ, ਇਹਨਾਂ ਨੂੰ ਜਿਹੜਾ ਕੋਈ ਪੈਸਾ ਲੱਗਿਆ ਜਾਂ ਜੋ ਵੀ ਤੁਸੀਂ ਕਹਿ ਲਵੋ, ਕਿ ਆਪਸ ਵਿੱਚ ਜਿਹੜਾ ਨਾ ਤੁਸੀਂ ਇਹਨਾਂ ਨੂੰ ਮਿਲਣ ਨਹੀਂ ਦੇਣਾ। ਆਪਣੇ ਆਪਣੇ ਧਰਮ ਨੂੰ ਲੈ ਕੇ ਤੁਸੀਂ ਆਖੋ ਤੁਸੀਂ ਹੱਕ ਤੇ ਹੋ, ਤੁਸੀਂ ਚੰਗੇ ਹੋ, ਦੂਜੇ ਤੁਹਾਡੇ ਮੁਖਾਲਫ ਨੇ। ਜਦ ਕਿ ਪੰਜਾਬੀ ਜਿਹੜੇ ਲੋਕ ਨੇ ਨਾ, ਇਹ ਧਰਮਾਂ ਤੋਂ ਹਟ ਕੇ ਇਸ ਧਰਤੀ ਦੇ ਲੋਕ ਸਨ, ਇੱਕ ਜ਼ਬਾਨ ਵਾਲੇ ਸਨ, ਇੱਕ ਕਲਚਰ ਵਾਲੇ ਲੋਕ ਸਨ, ਪਿਆਰ ਮੁਹੱਬਤ ਨਾਲ ਸਦੀਆਂ ਤੋਂ ਰਹਿ ਰਹੇ ਸਨ। ਇਹਨਾਂ ਵਿੱਚ ਨਫ਼ਰਤ ਦਾ ਬੀਜ ਅਗਰ ਪਾਇਆ ਸੀ, ਸਭ ਤੋਂ ਪਹਿਲਾਂ ਅੰਗਰੇਜ਼ ਨੇ ਪਾਇਆ ਸੀ, ਇਹਨਾਂ ਨੂੰ ਟੋਟੇ ਕੀਤਾ ਗਿਆ। ਤਾਂ ਉਹ ਅੱਜ ਤੱਕ ਵੇਖੋ ਤੁਸੀਂ, ਅਜੇ ਤੱਕ ਵੀ ਤਹਿਰੀਕਾਂ ਚੱਲ ਰਹੀਆਂ, ਰੌਲੇ ਪਏ ਨੇ ਫਿਰ। ਜਦ ਕਿ ਉਸ ਵੇਲੇ ਇੰਨੀ ਦੁਨੀਆ ਵੇਖੋ ਤੁਸੀਂ ਵੱਢ ਟੁੱਕ ਜਿੰਨੀ ਵੀ ਹੋਈ ਹੈ, ਬਹੁਤ ਜ਼ਿਆਦਾ ਨੁਕਸਾਨ। ਨਫ਼ਰਤ ਪਾਉਣ ਦੇ ਬਾਵਜੂਦ ਅੱਜ ਦੁਨੀਆ ਫਿਰ ਸੋਸ਼ਲ ਮੀਡੀਆ ਦਾ ਦੌਰ, ਇੰਟਰਨੈਟ ਦਾ, ਲੋਕੀ ਫਿਰ ਕਰੀਬ ਆਏ ਨੇ, ਪੰਜਾਬੀ ਫਿਰ ਆਪਸ ਵਿੱਚ ਹੁਣ ਲੋਕਾਂ ਨੂੰ ਪਤਾ ਲੱਗ ਰਿਹਾ ਕਿ ਇਹਨਾਂ ਦਾ ਚਾਲ ਕੀ ਚੱਲੀ ਗਈ। ਬਿਲਕੁਲ। ਤੇ ਬਾਕੀ ਜੋ ਵੀ ਹੈ, ਜਿੱਥੇ ਜਿੱਥੇ ਵੀ ਲੋਕੀ ਰਹਿ ਰਹੇ ਨੇ, ਸਭ ਨੂੰ ਪਿਆਰ ਮੁਹੱਬਤ ਅਮਨ ਸ਼ਾਂਤੀ ਨਾਲ ਰਹਿਣਾ ਚਾਹੀਦਾ, ਭਾਈਚਾਰੇ ਨਾਲ ਰਹਿਣਾ ਚਾਹੀਦਾ। ਅੱਲਾਹ ਪਾਕ ਨੇ ਦੁਨੀਆ ਮੁਹੱਬਤ ਲਈ ਬਣਾਈ ਹੈ, ਨਫ਼ਰਤਾਂ ਲਈ ਥੋੜੀ ਬਣਾਈ ਹੈ। ਹਜੇ ਵੀ ਬਹੁਤ ਜ਼ਿਆਦਾ ਲੋਕੀ ਜਿਹੜੇ ਨਾ, ਚਲੋ ਤਾਰਾਂ ਵੱਜੀਆਂ ਨੇ, ਹਜੇ ਵੀ ਪੰਜਾਬੀਆਂ ਦਿਲ ਜੁੜੇ ਹੋਏ ਨੇ। ਹਾਂ ਉਹੀ ਮੈਂ ਕਹਿ ਰਿਹਾ, ਉਧਰੋਂ ਆਉਂਦੇ ਨਾ ਉਦੋਂ ਮਹਿਮਾਨ ਚੜ੍ਹਦੇ ਪੰਜਾਬੋਂ, ਸਿੱਖ ਆ ਗਏ ਜਾਂ ਕੋਈ ਵੇਖੋ ਉਹਨਾਂ ਦਾ ਹੁਣ ਧਰਮ ਦੀਨ ਜਿਹੜਾ ਉਹ ਵੱਖਰਾ ਹੈ, ਮੁਸਲਮਾਨਾਂ ਦਾ ਅਲੱਗਾ, ਹਿੰਦੂਆਂ ਸਿੱਖਾਂ ਸਭ ਦੇ ਅਲੱਗਾ। ਲੇਕਿਨ ਜਦੋਂ ਵੀ ਇੱਕ ਕੌਮ ਦੀ ਗੱਲ ਆਉਂਦੀ ਹੈ, ਜ਼ਬਾਨ ਕਲਚਰ ਦੀ ਗੱਲ ਆਉਂਦੀ, ਕਿੰਨੇ ਲੋਕੀ, ਕਿੰਨੀ ਖਿੱਚ ਪੈਦਾ ਹੋ ਜਾਂਦੀ ਹੈ। ਕਿੰਨੇ ਲੋਕੀ ਉਧਰੋਂ ਤੁਸੀਂ ਵੇਖੋ ਪੂਰੀ ਦੁਨੀਆ ਦੇ ਜਿਹੜੇ ਨੇ ਖਿਲਰੇ ਸਿੱਖ ਆਉਂਦੇ ਨੇ ਨਾ ਪਾਕਿਸਤਾਨ, ਤੇ ਪਾਕਿਸਤਾਨੀ ਵੀ ਕਿਵੇਂ ਜਿਹੜੇ ਮੁਸਲਮਾਨ ਹੋਣ ਦੇ ਬਾਵਜੂਦ ਵੀ ਪੰਜਾਬੀ ਲੋਕ ਕਿੰਨਾ ਉਹਨਾਂ ਨਾਲ ਪਿਆਰ ਕਰਦੇ ਨੇ, ਮੁਹੱਬਤ ਕਰਦੇ, ਇਸਤਕਬਾਲ ਕਰਦੇ ਨੇ। ਤੇ ਗੱਲ ਇਹ ਵੀ ਕਿ ਕਿਉਂਕਿ ਇਹਨਾਂ ਦੇ ਜੁੜਤ ਪਿੱਛੇ ਜਿਹੜੇ ਨੇ ਉਹ ਇੱਕ ਕੇ। ਹਾਂ ਬਿਲਕੁਲ, ਸਮਝ ਆਈ ਨਾ ਉਸ ਚੀਜ਼ ਨੂੰ। ਸੋਚ ਚੰਗੀ ਸੀ ਇਹਨਾਂ ਦੀ, ਰਹਿਣ ਸਹਿਣ ਚੰਗਾ ਸੀ। ਬਿਲਕੁਲ। ਦੇਖੋ ਬਾਬੇ ਦਾ ਇੰਟਰਵਿਊ ਕਰਨੇ, ਬਾਬੇ ਕੀ ਰੋਣ ਲੱਗ ਪੈਂਦੇ, ਗੱਲਾਂ ਕਰਦੇ। ਹਾਂ ਹਜੇ ਉਹ ਧਰਮ ਉਹਨਾਂ ਦਾ ਸਿੱਖਾਂ ਦਾ ਹੋਰ, ਮੁਸਲਮਾਨਾਂ ਦਾ ਹੋਰ, ਇੰਜੀ ਉਹ ਸਿੱਖ ਕਿਸੇ ਬਾਬੇ ਕੋਲ ਇਹ ਗੱਲ ਤੁਸੀਂ ਸੁਣੀ ਹੈ, ਤੁਸੀਂ ਸਾਡੇ ਤੋਂ ਬਹੁਤ ਇੰਟਰਵਿਊ ਕੀਤੇ ਇਹਨਾਂ ਲੋਕਾਂ ਦੇ, ਕਿਸੇ ਕੋਲ ਇਹ ਸੁਣਿਆ ਹੋਏ ਕਿ ਯਾਰ ਇਹਨਾਂ ਦੇ ਆਪਸ ਚ ਬੜੀ ਲੜਾਈਆਂ ਸਨ, ਬੜੀਆਂ ਦੁਸ਼ਮਣੀਆਂ ਸਨ, ਸਿੱਖਾਂ ਦੀਆਂ ਮੁਸਲਮਾਨ ਨਹੀਂ, ਬੜਾ ਪਿਆਰ ਮੁਹੱਬਤ ਨਾਲ ਸਾਰਾ ਰਹਿਣ। ਇਹ ਜੱਟ ਸਾਹਿਬ ਮੈਂ ਬਾਬੇ ਨੂੰ ਅਕਸਰ ਪੁੱਛਣਾ ਹੁੰਦਾ, ਅਕਸਰ ਮੈਂ ਐਂਡ ਜਾ ਕੇ ਬਾਬਾ ਜੀ ਤੁਸੀਂ ਕਦੀ ਕਿਸੇ ਨੇ ਕਿਹਾ ਵੀ ਅਸੀਂ ਲੜੇ ਸਾਂ, ਇੰਨਾ ਪਿਆਰ ਤੇ ਨਹੀਂ ਵੱਢ ਟੁੱਕ ਕਿਵੇਂ ਹੋਈ, ਸ਼ੁਰੂ ਕਿਵੇਂ ਹੋਇਆ ਕੰਮ, ਇਹਦਾ ਨਹੀਂ ਪਤਾ ਕੀ ਕਿਵੇਂ ਹੋ ਗਿਆ। ਮੈਂ ਫੇਰ ਉਹੀ ਗੱਲ ਕਹਿ ਰਿਹਾ ਨਾ ਕਿ ਵੱਢ ਟੁੱਕ ਵਾਲਾ ਕਿਉਂ ਕੀਤੀ ਗਈ ਹੈ। ਵੱਢ ਟੁੱਕ ਅਸਲ ਵਿੱਚ ਜਿਹੜੇ ਧਰਮ ਦੇ ਲੋਕ ਹੁੰਦੇ ਨੇ, ਠੇਕੇਦਾਰ ਜਿਹੜੇ ਬਣਦੇ ਨੇ, ਸਮਝ ਆਈ ਨਾ, ਠੇਕੇਦਾਰ ਜਿਹੜੇ ਬਣਦੇ ਨੇ, ਭਾਵੇਂ ਉਧਰ ਦੇ ਨੇ ਭਾਵੇਂ ਕਿਸੇ ਵੀ ਧਰਮ ਦੇ ਨੇ, ਜਿਹੜੇ ਕਹਿੰਦੇ ਨੇ ਕਿ ਅਸੀਂ ਜਨਾਬ ਅਲੀ ਇਸ ਧਰਮ ਨੂੰ, ਦੀਨ ਨੂੰ ਲੈ ਕੇ ਚੱਲ ਰਹੇ ਹਾਂ। ਇਹ ਅਸਲ 'ਚ ਨਫ਼ਰਤਾਂ ਉਹਨਾਂ ਦੀਆਂ ਹੁੰਦੀਆਂ ਨੇ, ਉਹ ਲੋਕਾਂ ਨੂੰ ਚੁੱਕਦੇ ਨੇ। ਜਦੋਂ ਲੋਕਾਂ ਦੇ ਜ਼ਿਹਨ 'ਚ ਫਤੂਰ ਪਾਇਆ ਜਾਂਦਾ ਨਾ, ਤੇ ਫਿਰ ਆਟੋਮੈਟਿਕ ਉਹ ਸ਼ੈਤਾਨ ਆ ਜਾਂਦਾ ਬੰਦੇ ਵਿੱਚ, ਜਿੱਥੋਂ ਫਿਰ ਕੰਮ ਸ਼ੁਰੂ ਹੋਇਆ ਸੀ। ਜਦੋਂ ਸਾਰੀ ਗੱਲ ਇਧਰੋਂ ਵੱਢ ਟੁੱਕ ਹੋਈ, ਉਧਰ ਗਏ, ਤਾਂ ਉਹਨਾਂ ਆਖਿਆ ਉਹਨਾਂ ਦੇ ਸਾਡੇ ਬੰਦੇ ਵੱਢਦੇ, ਚਲੋ ਮੁਸਲਮਾਨਾਂ ਨੂੰ ਵੀ ਵੱਢੋ। ਬੜੇ ਬਾਬੇ ਆ ਸਾਡੇ ਮੱਤੇ ਦਾ ਬਾਬਾ, ਇੱਕ ਬਾਬਾ ਸਾਹਕ, ਉਹਦਾ ਇੰਟਰਵਿਊ ਮੈਂ 2 ਦਫਾ ਕੀਤਾ। ਉਹਨੇ ਆਖਿਆ ਕਿ ਸਾਡੇ ਪਿੰਡ ਵਿੱਚੋਂ ਜਿਹੜੀ ਕਤਲਾਮ ਸ਼ੁਰੂ ਹੋਈ, ਲੁੱਟਮਾਰ ਸ਼ੁਰੂ ਹੋਈ ਸੀ, ਉਹ ਸਭ ਤੋਂ ਪਹਿਲੇ ਮੁਸਲਮਾਨਾਂ ਨੇ, ਜਿਹੜੇ ਨਵੀਂ ਚੜ੍ਹਦੀ ਜਵਾਨੀ ਜਿਹੜੇ ਮੁੰਡੇ ਸੀ ਉਹ ਪੈ ਗਏ ਸਨ ਉਹਨਾਂ ਨੂੰ। ਬਲਕਿ ਉਹਨਾਂ ਦੇ ਪਿੰਡ ਖੁਦ ਸਿੱਖਾਂ ਨੂੰ ਬਚਾਇਆ ਗਿਆ ਸੀ, ਇੱਕ ਅੰਦਰ ਵਾੜ ਕੇ ਨਾ ਚੌਧਰੀ ਦੇ, ਤੇ ਉਹਨੇ ਕਿਹਾ ਖਬਰਦਾਰ ਕੋਈ ਵੀ ਇਹਨਾਂ ਵੱਲ ਵਧਿਆ, ਮਸਜਿਦ ਵਿੱਚ ਡੱਕ ਲਿਆ, ਉਹਨਾਂ ਨੂੰ ਰੋਕ ਦਿੱਤਾ ਕਿ ਮਖਲੂਕ ਤੇ ਹੈ ਨਾ ਰੱਬ ਦੀ, ਤੁਸੀਂ ਕਿਵੇਂ ਲੋਕਾਂ ਨੂੰ ਮਾਰ ਸਕਦੇ ਹੋ, ਕਤਲ ਕਰ ਸਕਦੇ ਹੋ। ਉਹਨਾਂ ਨੇ ਫਰਜ਼ ਕੀਤੀ। ਇਹ ਸਮਝ ਲਓ ਕਿ ਉਦੋਂ ਕੋਈ ਹਨੇਰੀ ਆਸੀ ਝੁੱਲ ਗਈ ਸੀ, ਜਨੂਨੀਅਤ ਲੋਕਾਂ ਦੇ ਸਿਰਾਂ ਤੇ ਸਵਾਰ ਹੋ ਗਈ ਸੀ ਹਰ ਪਾਸੇ। ਉਦੋਂ ਇੰਨਾ ਕਤਲ, ਇਹ ਸੋਚੋ ਤੁਸੀਂ ਕਿ ਇੰਨਾ ਕਤਲੇਆਮ ਹੋਣ ਦੇ ਬਾਵਜੂਦ ਸਿੱਖਾਂ ਨੇ ਮੁਸਲਮਾਨਾਂ ਨੂੰ ਮਾਰਿਆ, ਹਿੰਦੂਆਂ ਨੂੰ ਮਾਰਿਆ, ਮੁਸਲਮਾਨਾਂ ਨੇ ਹਿੰਦੂਆਂ ਸਿੱਖਾਂ ਨੂੰ ਜੱਥਿਆਂ ਨੂੰ ਜਾਂਦਿਆਂ ਮਾਰਿਆ। ਜਿਨ੍ਹਾਂ ਲੋਕਾਂ ਦੇ ਵੱਡੇ ਟੁੱਕੇ ਗਏ ਨੇ, ਉਹ ਅੱਜ ਵੀ ਲੋਕਾਂ ਨਾਲ ਫਿਰ ਮੁਸਲਮਾਨਾਂ ਨਾਲ ਜੁੜਦੇ ਨੇ, ਮੁਸਲਮਾਨ ਸਿੱਖਾਂ ਨਾਲ ਵੀ ਜੁੜਦੇ ਨੇ, ਕਿਉਂਕਿ ਪਤਾ ਲੱਗ ਚੁੱਕਿਆ ਹੈ ਨਾ ਅੱਜ ਦੇ ਦੌਰ 'ਚ ਲੋਕਾਂ ਨੂੰ ਆ ਕੇ ਕਿ ਇਹ ਫਤੂਰ ਫਿਤਨਾ ਪਾਇਆ ਕਿੰਨਾ ਲੋਕਾਂ, ਕਿਉਂ ਪਾਇਆ ਗਿਆ। ਬਿਲਕੁਲ, ਜੇ ਨਫ਼ਰਤਾਂ ਹੁੰਦੀਆਂ ਮਜ਼ੀਦ ਤੇ ਹੁਣ ਕਿਥੋਂ ਕਿਵੇਂ ਪਿਆਰ ਵੱਧਦਾ ਫਿਰ ਦੁਬਾਰਾ। ਕਿਉਂ ਅੱਜ ਵੀ ਲੋਕੀ ਆਂਦੇ ਨੇ ਕਿ ਯਾਰ ਇਹ ਜਿਹੜੀ ਵਿੱਚ ਲਾਈਨ ਖਿੱਚ ਗਈ ਹੈ, ਕਾਸ਼ ਇਹ ਨਾ ਹੋਏ। ਲੋਕੀ ਮਿਲਣਾ ਚਾਹੁੰਦੇ ਨੇ, ਇੱਧਰ ਦੇ ਲੋਕ ਉਧਰ ਜਾਣਾ ਚਾਹੁੰਦੇ, ਉਧਰ ਦੇ ਆਮ ਜਿਹੜੀ ਆਪਸ 'ਚ ਮਿਲਣਾ ਚਾਹੁੰਦੀ, ਇੱਕ ਦੂਸਰੇ ਨੂੰ ਜਿਹੜੀ ਉਧਰ ਜਾਣਾ ਚਾਹੁੰਦੀ, ਉਧਰ ਇੱਧਰ ਆਉਣਾ ਚਾਹੁੰਦੀ। ਤੇ ਰੱਬ ਕਰੇ ਕਿ ਇਸ ਤਰ੍ਹਾਂ ਜਿਹੜਾ ਨਾ ਆਉਣ ਜਾਣ ਹੋਣਾ ਚਾਹੀਦਾ, ਪਿਆਰ ਮੁਹੱਬਤ। ਵੇਖੋ ਦੁਸ਼ਮਣੀਆਂ ਜਿਹੜੀਆਂ ਨਾ, ਅਗਰ ਇੰਡੀਆ ਪਾਕਿਸਤਾਨ ਦੀ ਦੁਸ਼ਮਣੀ ਹੈ ਨਾ,
ਸਿਆਸਤਦਾਨਾਂ ਦੇ ਜਿਹੜੇ ਰੌਲੇ ਨੇ ਜੋ ਵੀ ਹੈ। ਤੇ ਯਾਰ ਦੁਸ਼ਮਣੀਆਂ ਤੇ ਮੈਂ ਸੁਣਿਆ ਕਿ ਯੂਰਪ ਵਿੱਚ ਬੜੇ ਬੜੇ ਮੁਲਕਾਂ ਦੀਆਂ ਦੁਸ਼ਮਣੀਆਂ ਹੁੰਦੀਆਂ ਸੀ, ਅੱਜ ਉਹਨਾਂ ਦੇ ਵਿੱਚ ਬਾਰਡਰ ਲਾਈਨ ਵੀ ਹਨ। ਜੀ ਬਿਲਕੁਲ। ਤੇ ਦੁਸ਼ਮਣੀਆਂ ਨੂੰ ਖਤਮ ਕਰਨਾ ਚਾਹੀਦਾ, ਪਿਆਰ ਨਾਲ ਮੁਹੱਬਤ ਇਨਸਾਨੀਅਤ ਨੂੰ ਅੱਗੇ ਵਧਣਾ ਚਾਹੀਦਾ। ਅਸੀਂ ਤੇ ਇਹ ਸਮਝਦੇ ਹਾਂ, ਬਾਕੀ ਅੱਲਾਹ ਕਰੇ ਕਿ ਪਿਆਰ ਮੁਹੱਬਤ ਵਧੇ। ਨਹੀਂ ਮਜ਼ੀਦ ਵੱਧ ਵੀ ਰਿਹਾ। ਤੁਸੀਂ ਸੋਸ਼ਲ ਮੀਡੀਆ ਤੇ ਬੜੇ ਇਸ ਤਰ੍ਹਾਂ ਹੀ ਬਿਲਕੁਲ ਚੀਜ਼ਾਂ ਜਿਹੜੀਆਂ ਓਰੀਜਨਲ ਠੀਕ ਹੈ, ਮਲਟੀਮੀਡੀਆ ਜਿਹੜੇ ਵੱਡੇ ਹੋਇਆ ਨੇ ਉਹ ਕੋਈ ਆਪਣੇ ਕਰ ਵੀ ਦਿੰਦੇ ਨੇ, ਲੇਕਿਨ ਆਵਾਮ ਉਹ ਚੀਜ਼ ਨੂੰ ਹੁਣ ਨਹੀਂ ਲੈਂਦੀ। ਹਰ ਹੱਥ ਵਿੱਚ ਮੋਬਾਈਲ ਹੈ, ਸੋਸ਼ਲ ਮੀਡੀਆ ਓਰੀਜਨਲ ਸਾਰੇ ਕੋਲ ਵਿਖਾਈ ਜਾ ਰਹੇ ਨੇ। ਯਾਰ ਅਸੀਂ ਤੁਸੀਂ ਵੇਖੋ ਕਿ ਅਗਰ ਕੋਈ ਵੀ ਸਿੱਖ ਜਾਂ ਹਿੰਦੂਆਂ ਦਾ ਕੋਈ ਐਂਕਰ ਜਾਂ ਐਂਕਰੀ ਜਿਹੜੀਆਂ ਕੁੜੀਆਂ ਨੇ ਬੜਾ ਤੁਹਾਨੂੰ ਪਤਾ ਤੜਫਦੀਆਂ ਹੁੰਦੀਆਂ ਟੀਵੀ ਦੇ ਉੱਤੇ ਬੈਠ ਕੇ, ਅਗਰ ਉਹ ਮੁਸਲਮਾਨਾਂ ਦੇ ਖਿਲਾਫ ਕੋਈ ਵੀਡੀਓ ਕੀਤੀ ਹੋਏ, ਕਿਸੇ ਪੰਜਾਬੀ ਦੇ ਖਿਲਾਫ ਮੁਸਲਮਾਨ, ਉਹਨਾਂ ਦੇ ਥੱਲੇ ਕਮੈਂਟ ਉਹਨਾਂ ਦੇ ਧਰਮ ਦੇ ਲੋਕਾਂ ਦੇ ਕਮੈਂਟ ਵੇਖ ਲੈਣਾ, ਕਹਿੰਦਾ ਤੂੰ ਗਲਤ ਵੀ ਕਰਨੀ। ਅਗਰ ਸਾਡੇ ਵੱਲੋਂ ਇੱਧਰ ਕੋਈ ਮੁਸਲਮਾਨ ਕੋਈ ਐਂਕਰ ਜਿਹੜਾ ਨਾ ਜਾਂ ਕੁੜੀ ਉਹ ਉਹਨਾਂ ਦੇ ਖਿਲਾਫ ਕੋਈ ਵੀਡੀਓ ਕਰਦੇ, ਥੱਲੇ ਮੁਸਲਮਾਨਾਂ ਦੇ ਕਮੈਂਟ ਵੇਖ ਲੈਣਾ, ਕਹਿੰਦੇ ਤੂੰ ਗਲਤ ਹੈ ਉਹ ਸਹੀ ਨੇ। ਯਾਨੀ ਕਿ ਲੋਕਾਂ ਨੂੰ ਸ਼ਊਰ ਆ ਗਿਆ ਇਹਨਾਂ ਚੀਜ਼ਾਂ, ਬੰਦੇ ਨੇ ਕੋਈ ਗਲਤ ਕੀ ਹੈ ਸੱਚ ਕੀ। ਅਸਲ ਚ ਜਿਵੇਂ ਅੰਗਰੇਜ਼ ਨੇ ਕੀ ਆਂਦੇ ਨੇ ਕਿ ਇਹਨਾਂ ਨੂੰ ਤੋੜਿਆ ਸੀ ਨਾ, ਅੱਜ ਅੰਗਰੇਜ਼ ਦੇ ਬਣਾਏ ਐਸੇ ਇੰਟਰਨੈਟ ਦੇ ਨੇ ਫਿਰ ਲੋਕਾਂ ਨੂੰ ਜਿਹੜਾ ਨਾ ਜੋੜ ਦਿੱਤਾ। ਅੱਛਾ ਜੱਟ ਸਾਹਿਬ, ਆਪਾਂ ਹੁਣ ਥੋੜੀ ਜਿਹੀ ਗੱਲ ਕਰਨੀ ਤੁਹਾਡੀ ਨਿੱਜੀ ਜ਼ਿੰਦਗੀ ਬਾਰੇ, ਤੇ ਤੁਸੀਂ ਮੈਨੂੰ ਦੱਸੋ ਕਿ ਤੁਹਾਡੇ ਬੱਚੇ ਕਿੰਨੇ? ਤੁਹਾਡੇ 5 ਅਲਹਮਦੁਲਿਲਾ। ਸ਼ਾਦੀਆਂ ਕਿੰਨੀਆਂ ਕੀਤੀਆਂ? ਇੱਕ ਹੀ, ਹੋਰ ਕਿੰਨੀਆਂ ਕਰਨੀਆਂ? ਇੱਕ ਹੀ ਸ਼ਾਦੀ ਹੋਈ ਹੈ। ਅੱਛਾ ਜੀ। ਤੇ ਜੱਟ ਸਾਹਿਬ ਜਿਹੜੇ ਤੁਸੀਂ ਕੰਮ ਆਇਆ ਕਰਦੇ ਪਏ ਹੋ ਸੋਸ਼ਲ ਮੀਡੀਆ ਤੇ, ਤੁਸੀਂ ਅਕਸਰ ਜਿਹੜੇ ਗਲਤ ਕੋ ਕਰਦੇ ਹੋ ਜੋ ਉਹਨੂੰ ਐਕਸਪੋਜ਼ ਵੀ ਕਰਦੇ ਹੋ, ਇਹਦੇ ਤੇ ਕਦੀ ਤੁਹਾਨੂੰ ਕੋਈ ਕਿਸੇ ਨੇ ਮੰਦਾ ਗਾਲਾਂ ਜਾਂ ਫੋਨ ਤੇ ਤੁਹਾਨੂੰ ਨਹੀਂ ਕਿਹਾ ਵੀ ਤੁਸੀਂ ਮੇਰੇ ਬਾਰੇ ਕਿਉਂ ਇੰਝ ਕੀਤੀ ਜਾਂ ਕੋਈ? ਯਾਰ ਭਾ ਤਨਵੀਰ, ਮੈਨੂੰ ਕਿਹੜੀ ਕਿਸੇ ਨਾਲ ਕੋਈ ਜ਼ਾਤੀ ਰੰਜਿਸ਼ ਜਾਂ ਇਹ ਕੋਈ ਜ਼ਮੀਨ ਜਾਇਦਾਦਾਂ ਵੰਡਣੀਆਂ ਨੇ। ਅੱਲਾ ਦੀ ਇੱਜ਼ਤ ਦੀ ਕਸਮ ਅਗਰ ਕਰਨੇ ਆ ਨਾ ਕਿਸੇ ਤੇ, ਇਹ ਟਿਕਟੋਕ ਦੇ ਉੱਤੇ ਖਾਸ ਕਰ ਕੁੜੀਆਂ ਨੂੰ ਜਦੋਂ ਨੱਚਦਿਆਂ ਵੇਖੀਦਾ, ਤੇ ਉਹ ਫਿਰ ਮੈਂ ਕਈ ਬੰਦੇ ਕਹਿੰਦੇ ਭਾਈ ਤੂੰ ਵੀ ਤੇ ਫਿਲਮ ਵਾਲਾ ਬੰਦਾ ਹੀ, ਤੂੰ ਵੀ ਤੇ ਅਦਾਕਾਰਾਂ ਦੀ, ਤੇ ਮੈਂ ਕਿਹਾ ਜਵਾਬ ਤੁਹਾਨੂੰ ਦੇ ਦੇਣਾ, ਤੁਹਾਡਾ ਸਵਾਲ ਤੇ ਆ ਹੀ ਨਾ ਜਾਏ। ਤੇ ਮੈਂ ਪਹਿਲੇ ਤੁਹਾਨੂੰ ਦੱਸ ਦੇਣਾ, ਅਗਰ ਮੈਂ ਅਦਾਕਾਰਾਂ ਦੀਆਂ ਨਾ ਤਾਰੀਫਾਂ ਕਰਨਾ ਨਾ, ਪੁਰਾਣੇ ਲੋਕਾਂ ਦੀਆਂ 60 ਦੇ 70 ਦੇ 80 ਦੇ ਜ਼ਮਾਨੇ, ਉਹਨਾਂ ਦੇ ਚੰਗੇ ਕੰਮ ਦੀ ਤਾਰੀਫ ਕਰਨਾ, ਜਿਹਦੇ ਵਿੱਚ ਕੋਈ ਚੰਗਾ ਫਿਲਮ 'ਚ ਕੋਈ ਮੈਸੇਜ ਕੋਈ ਪੈਗਾਮ ਹੋਏ, ਉਹਨਾਂ ਦੌਰ 'ਚ ਹੁੰਦਾ ਵੀ ਸੀ। ਮਾੜਾ ਕੰਮ ਕਰਨ ਵਾਲੀਆਂ ਜਿਹੜਾ ਖਤਰਨਾਕ ਫਿਲਮ ਜਾਂ ਦੂਜੀਆਂ ਤੀਜੀਆਂ ਨਵਾਬਜ਼ਾਦਾ ਖਾਨਜ਼ਾਦਾ, ਉਹਨਾਂ ਜਿਨ੍ਹਾਂ ਲੋਕਾਂ ਨੇ ਮਾੜਾ ਅਦਾਕਾਰਾਂ ਨੇ ਕੰਮ ਕੀਤਾ, ਉਹਨਾਂ ਦੀ ਵੀ ਠੁਕਾਈ ਕੀਤੀ। ਤੇ ਕੀਤੀ ਤਾਂ ਕਿ ਯਾਰ ਗਾਂ ਜਿਹੜੀ ਕੁੜੀਆਂ ਭਜਾਉਂਦੀਆਂ ਨੇ ਇਸ ਫੀਲਡ ਵਿੱਚ, ਉਹਨਾਂ ਨੂੰ ਪਤਾ ਲੱਗੇ ਕਿ ਇਹ ਕੰਮ ਕਰਨ ਵਾਲਿਆਂ ਨੂੰ ਜਦੋਂ ਅਸੀਂ ਬੁੱਢੀਆਂ ਹੋਣਾ, ਲੋਕਾਂ ਸਾਡੇ ਤੇ ਵੀ ਗੱਲਾਂ ਕਰਨੀਆਂ ਤਾਂ ਕਿ ਉਹ ਬੁਰਾ ਨਾ ਕਰਨ। ਰਹੀ ਗੱਲ ਜਿਹੜੀਆਂ ਟਿਕਟੋਕ ਦੇ ਉੱਤੇ ਨੱਚਦੀਆਂ ਨੇ, ਉਹਨਾਂ ਤੇ ਗੱਲ ਕਰਨੀ ਹੈ, ਸਖਤ ਲਫ਼ਜ਼ ਇਸ ਲਈ ਯੂਜ਼ ਕਰੀਦੇ ਨੇ ਕਿ ਯਾਰ ਹੋ ਸਕਦਾ ਉਹ ਵੀਡੀਓ ਸਾਡੀ ਸੁਣ ਕੇ ਤਾਂ ਥੋੜੀ ਜਿਹੀ ਉਹਨਾਂ ਨੂੰ ਕੋਈ ਝਾਕਾ, ਕੋਈ ਗੈਰਤ, ਕੁਝ ਹੁੰਦਾ ਹੀ ਹੈ ਨਾ, ਜਾਂ ਉਹਨਾਂ ਦੇ ਖਾਨਦਾਨ ਵਿੱਚ ਕੋਈ ਵੇਖ ਲੈ ਤਾਂ ਉਹਨਾਂ ਕਹਿਣਾ ਬਾਜੀ ਆ ਕੀ ਕਰਨੀ ਹੈ, ਆ ਮੁੰਡਾ ਤੇਰੇ ਖਿਲਾਫ ਕੀ। ਮੈਂ ਬੋਲਾਂਗਾ ਵੇਖੋ ਕਿ ਹੋਰ ਲੋਕ ਵੀ ਇਹਨਾਂ ਤੇ ਗੱਲ ਕਰਨਗੇ, ਹੋ ਸਕਦਾ ਉਹਨਾਂ ਨੂੰ ਗੈਰਤ ਆ ਜਾਏ, ਥੋੜੀ ਜਿਹੀ ਕੋਈ ਝਾਕਾ ਹੀ ਆ ਜਾਏ, ਬੰਦੇ ਤੋਂ ਹੀ ਡਰ ਜਾਣ ਤੇ ਰੱਬ ਕੋਲ ਡਰ ਨਹੀਂ। ਤੇ ਚਲੋ ਯਾਰ ਨਵੀਂ ਨਸਲ ਨੂੰ ਜਿਹੜੇ ਇਸ ਪਾਸੇ ਲਿਆ ਕੇ ਸਟਾਰ ਬਣਾ ਰਹੇ ਹੋ ਤੁਸੀਂ, ਪੈਸੇ ਦਾ ਲਾਲਚ, ਰੋਜ਼ ਗੱਡੀਆਂ ਵਿਖਾਣੀਆਂ, ਨਵੀਂ ਨਸਲ ਤਾਂ ਤਬਾਹ ਹੋਣ ਡਈ ਇਹਨਾਂ ਚੀਜ਼ਾਂ ਦੇ ਲਾਲਚ ਵਿੱਚ। ਉਹ ਵੀ ਸਾਰੀ ਗੱਲ ਹੈ, ਉਹ ਬੰਦਾ ਆਪਣੀ ਜਨਾਨੀ ਲੈ ਆਉਂਦਾ, ਉਹ ਭੈਣਾ ਭਰਾ ਸਾਰੇ ਜਿਹੜੇ ਤੁਰੇ ਆਉਂਦੇ ਨੇ, ਸਿਰਫ ਇਸ ਲਈ ਕਰੀਦਾ ਯਾਰ ਕਿ ਥੋੜਾ ਜਿਹਾ ਬੜਾ ਕੰਮ ਹੈ ਸ਼ਾਨਦਾਰ, ਤੁਸੀਂ ਸਿਲਾਈ ਕੰਮ ਕਰ ਸਕਦੇ, ਇਸ ਪਾਸੇ ਆਓ, ਇਹ ਜਿਹੜਾ ਕੰਜਰਾਂ ਵਾਲਾ ਨੱਚਣਾ ਕੰਮ ਹੈ ਛੱਡ ਦੇ, ਤਾਂ ਉਹ ਗੱਲ ਭਾਈ ਕਰੀ ਦੀ। ਤੇ ਫਿਲਹਾਲ ਮੈਨੂੰ ਅਜੇ ਤੱਕ ਕਿਸੇ ਨੇ ਕੋਈ ਐਸਾ ਨਹੀਂ ਕੋਈ ਫੋਨ ਫਾਨ ਕਦੀ ਕੀਤਾ। ਇੱਕ ਨੇ ਬਲਕਿ ਇੱਕ ਤੇ ਕੀਤਾ ਸੀ ਮੈਂ, ਉਹ ਇੱਕ ਬੀਬੀ, ਉਹ ਤੇ ਵਾਹਵਾ ਵੀਡੀਓ ਮੈਂ ਕੀਤੀਆਂ ਸੀ, ਉਹ ਵਾਇਰਲ ਵੀ ਹੋਈ ਸੀ, ਉਹਦੀ ਵੀਡੀਓ ਵੀ ਇੱਕ ਲੀਕ ਹੋਈ ਸੀ। ਉਹਦੇ ਅੱਬੇ ਨੇ ਆਖਿਆ ਸੀ ਫਿਰ ਮੈਸੇਜ ਕਰਕੇ ਕਿ ਪੁੱਤਰ ਤੇਰੀ ਮਿਹਰਬਾਨੀ, ਸਾਡਾ ਨਿਜ਼ਾਮ ਸਾਰਾ ਇਹਦੇ ਤੋਂ ਚੱਲਦਾ, ਤੇ ਸਾਡੇ ਵੱਲੋਂ ਸਾਡੇ ਵੱਲੋਂ ਵਲਾ ਤੇਰੀ ਮਿਹਰਬਾਨੀ ਨਾ ਬਣਾ ਵੀਡੀਓ। ਉਹ ਫਿਰ ਮੈਂ ਕਿਹਾ ਦਫਾ ਹੋ, ਤੁਸੀਂ ਤੇ ਬਗੈਰਤ ਹੀ ਹੋ, ਕੀ ਜਾਓ ਦੂਰ ਹੋ। ਤੇ ਤੁਹਾਡੇ ਤੇ ਜੋ ਤੁਸੀਂ ਇਹ ਕਰਦੇ, ਤੁਹਾਡੇ ਤੇ ਕਿਸੇ ਨੇ YouTube ਨੇ ਵੀਡੀਓ ਬਣਾਈ, ਤੁਹਾਡੇ ਐਕਸਪੋਜ਼ ਕੀਤਾ ਤੁਹਾਨੂੰ ਗਲਤ ਵੀਡੀਓ ਥਰੂ? ਨਹੀਂ, ਵੀਡੀਓ ਬਣਾਈਆਂ ਨੇ ਲੋਕਾਂ ਮੇਰੇ ਤੇ, ਲੇਕਿਨ ਉਹ ਚੈਨਲ ਜੇ ਬਿਲਕੁਲ ਨਵੇਂ ਨੇ ਤੇ ਇਸ ਵਾਸਤੇ ਉਹਨਾਂ ਦੀ ਸਾਹਮਣੇ ਹੀ ਨਹੀਂ ਆਉਂਦੀਆਂ। ਜੇ ਕੋਈ ਵੱਡਾ ਕੋਈ ਬਣਾਏ ਤੇ ਉਹ ਫਿਰ ਉੱਤੇ ਉਹ ਮੈਂ ਜਵਾਬ ਵੀ ਦੇ ਦੇਣਾ ਕਿ ਨਹੀਂ ਭਾਈ ਇਹ ਗੱਲ ਇਸ ਤਰ੍ਹਾਂ, ਤੂੰ ਇਸ ਤਰ੍ਹਾਂ ਕਹੀ, ਤੂੰ ਗਲਤ ਕਹੀ, ਅਸਲ ਗੱਲ ਹੈ ਜੀ। ਖੈਰ ਅਜੇ ਤੱਕ ਬਣਾਈ ਵੀ ਐਡੀ ਕੋਈ ਨਹੀਂ। ਆ ਹੁਣ ਬੜੇ ਬੰਦੇ ਇੰਟਰਵਿਊ ਕਰਕੇ ਜਿਵੇਂ ਤੁਸੀਂ ਕਰਨ ਡਏ ਹੋ, ਹੋਰ ਵੀ ਬਥੇਰੇ ਆਏ ਨੇ, ਬੜੇ ਮੇਰੇ ਇੰਟਰਵਿਊ ਹੋ ਚੁੱਕੇ ਨੇ, ਲੇਕਿਨ ਉਹ ਚੈਨਲ ਸਾਰੇ ਛੋਟੇ ਨੇ, ਤਾਂ ਕਿਸੇ ਦੇ ਸਾਹਮਣੇ ਅਜੇ ਤੱਕ ਕੋਈ ਵਾਇਰਲ ਹੀ ਕੋਈ ਜਿਹੀ ਚੀਜ਼ ਨਹੀਂ ਆਈ। ਅੱਛਾ, ਤੁਸੀਂ ਅਕਸਰ ਇੱਥੇ ਤੁਹਾਨੂੰ ਵੇਖਿਆ ਕਿ ਐਸੇ ਮੇਰੇ ਖਿਆਲ ਸ਼ਾਇਦ ਪਏ ਦੇ ਇੱਥੇ ਤੁਸੀਂ ਵੀਡੀਓ ਬਣਾਉਂਦੇ? ਹਾਂਜੀ ਕੁਰਸੀ ਡਾਈਨਿੰਗ ਨੇ ਜੀ ਬਣਾ ਰਹੇ ਹੁੰਦੇ, ਤੇ ਤੁਸੀਂ ਉਹ ਕਲਚਰ ਮੈਂ ਕਹਾਂਗਾ ਕੋਈ ਸਾਰਾ ਉਹ ਬੱਚੇ ਗੁਜ਼ਰ ਰਹੇ ਨੇ, ਕਈ ਵੇਖੇਗਾ ਵੀਡੀਓ ਕੋਈ ਹਾਂਜੀ ਇਸ ਤਰ੍ਹਾਂ ਪੱਠੇ ਲੈ ਕੇ ਜਾ ਰਿਹਾ, ਕੋਈ ਵੀਡੀਓ ਮੈਂ ਵੇਖਿਆ ਕਿ ਉਹ ਵਹਿਣਾ ਉੱਤੇ ਰੱਖਿਆ, ਹਾਂਜੀ ਹੁੰਦੇ ਹਨ ਵਹਿਣੇ ਖੋਤੇ ਤੇ ਲੱਦੇ ਉਹਨਾਂ ਦਾ ਪੱਠੇ ਲੈ,
ਉਹ ਵੀ ਇੰਜ ਲੱਗਦਾ ਸਾਰਾ ਉਹ ਨੇਚਰ ਜਿਹਾ। ਯਾਰ ਉਹ ਆਪਣਾ ਵਿਖਾਣ ਦਾ ਮਕਸਦ ਹੈ। ਆ ਬੈਂਡ ਨੂੰ ਤਾਂ ਵੇਖੋ ਨਾ, ਜਿਵੇਂ ਅੰਦਰ ਬੈਠੇ ਆ, ਸਟੂਡੀਓ ਮੈਂ ਬਣਾਇਆ ਵੀ, ਉਹ ਲਾਈਟਿੰਗ ਵੀ ਸਾਰਾ ਕੁਝ ਹੀ ਮੇਰੇ ਕੋਲ ਹੈ। ਇੱਕ ਤਾਂ ਮੈਨੂੰ ਆਪ ਵੀ ਸਵਾਦ ਨਹੀਂ ਆਉਂਦਾ, ਉੱਤੇ ਜਦੋਂ ਮੈਂ ਕਿਸੇ 2-4 ਵੀਡੀਓ 'ਚ ਮੈਂ ਪੁੱਛਿਆ ਵੀ ਐਸੇ ਲੋਕਾਂ ਤੋਂ, ਲੋਕਾਂ ਦੀ ਰਾਏ ਕੀ ਇਹਦੇ ਬਾਰੇ, ਉਹ ਫਿਰ ਸਾਰੇ ਲੋਕੀ ਕਹਿੰਦੇ ਨੇ ਕਿ ਨਹੀਂ ਯਾਰ, ਜਿਵੇਂ ਤੁਸੀਂ ਇੱਕ ਤੇ ਪੰਜਾਬੀ ਜ਼ਬਾਨ, ਉਤੋਂ ਪੰਜਾਬ ਦਾ ਹੀ ਕਲਚਰ ਵਿਖਾਣਾ ਬਾਹਰ, ਤੇ ਉਹ ਵਧੀਆ ਲੱਗਦਾ। ਖਾਸ ਕਰ ਜਿਹੜੇ ਲੋਕੀ ਓਵਰਸੀਜ਼ ਬਾਹਰ ਸਾਡੇ ਭੈਣ ਭਰਾ ਨੇ, ਉਹ ਬੜਾ ਪਿਆਰ ਕਰਦੇ, ਉਹ ਕਹਿੰਦੇ ਨੇ ਕਿ ਜੱਟ ਜੀ ਅਸੀਂ ਤੇ ਤਰਸ ਗਏ ਆ ਇਹ ਮਾਹੌਲ ਵੇਖਣ। ਜਿਵੇਂ ਨੇ ਜਿਵੇਂ ਸਾਹਮਣੇ ਹਾਂ, ਤੇ ਉਹ ਮੈਨੂੰ ਆਪ ਜਿਹੜਾ ਮਜ਼ਾ ਆਉਂਦਾ ਨਾਲੇ ਬਾਹਰ ਬਹਿ ਕੇ ਉਸ ਤਰ੍ਹਾਂ ਦੀ ਗੱਲ ਹੈ। ਅਕਸਰ ਬੱਚੇ ਭਾਵੇਂ ਨਾ ਕਿ ਸਕੂਲ ਵਾਲੇ ਜਾਣੇ ਬਸਤੇ ਪਾਏ, ਉਹ ਜਿਵੇਂ ਅਸੀਂ ਜਾਣਨ ਬਸਤੇ। ਹਾਂਜੀ ਹਾਂਜੀ ਬਿਲਕੁਲ। ਨਾਲੇ ਉਹ ਇੱਕ ਗੱਲ ਹੋਰ, ਸ਼ਾਇਦ ਉਹ ਮੇਰਾ ਚੈਨਲ ਥੋੜਾ ਜਿਹਾ ਤਾਂ ਫੇਮਸ ਹੋ ਗਿਆ, ਲੋਕਾਂ ਪਿਆਰ ਦਿੱਤਾ, ਕਿ ਮੈਂ ਇੱਕ ਯੂਨੀਕ ਚੀਜ਼ ਵਿਖਾਈ। ਫਿਲਮ ਤੇ ਜਿੰਨੀ ਵੀ ਅੱਜ ਤੱਕ ਗੱਲ ਮੇਰੇ ਤੋਂ ਪਹਿਲੇ ਲੋਕੀ ਗੱਲ ਕਰਦੇ ਸੀ ਨਾ ਸ਼ੋਬੇਜ਼ ਤੇ, ਉਹ ਅੰਦਰਾਂ 'ਚ ਬੈ ਕੇ ਕਰਦੇ ਸੀ। ਕੋਈ ਗ੍ਰੀਨ ਸਕਰੀਨ ਲਾ ਕੇ ਕਰ ਰਿਹਾ, ਕੋਈ ਕੀ ਵਾਇਸ ਓਵਰ ਦੇ ਚੈਨਲ ਸੀ। ਮੇਰਾ ਵਾਹਦ ਐਸਾ ਚੈਨਲ ਸੀ ਜਿਹੜਾ ਫਿਲਮਾਂ ਤੇ ਰਿਲੇਟਡ ਹੋਇਆ ਸ਼ੁਰੂ, ਕਿ ਜਿਹੜਾ ਇੱਕ ਤੇ ਪੰਜਾਬੀ 'ਚ ਆ ਗਿਆ, ਉਤੋਂ ਬਾਹਰ ਦੇ ਮਾਹੌਲ ਵਿੱਚ ਆ ਗਿਆ, ਸਾਦਾ ਇੱਕ ਨੈਚੁਰਲ ਮਾਹੌਲ ਵਿੱਚ। ਉਹ ਪਤਾ ਨਹੀਂ ਤਾਂ ਕਲਿੱਕ ਕਰ ਗਿਆ ਕਿ ਉਹ ਲੋਕੀ ਪਿਆਰ ਦੇਣ ਲੱਗ। ਤੁਸੀਂ ਇੱਥੇ ਬੈਠੇ ਹੁੰਦੇ ਹੋ ਤੇ ਕਦੀ ਐਵੇਂ ਦਾ ਮੌਕਾ ਪਿੰਡ ਵਾਲਿਆਂ ਨੂੰ, ਕਿਉਂਕਿ ਵੇਖੋ ਤੁਹਾਡਾ ਬਾਜ਼ਾਰ ਹੈ, ਪਿੰਡਾਂ ਦਾ ਸਾਡਾ ਮਾਹੌਲ ਹੋਰ ਹੁੰਦਾ, ਬੀਬੀਆਂ ਭੈਣਾਂ ਵੀ ਬਾਹਰ ਨੂੰ ਜਾਂਦੀਆਂ ਹੋਣਗੀਆਂ, ਤਾਂ ਪਿੰਡ ਵਾਲਿਆਂ ਨੇ ਕਿਹਾ ਕਿ ਯਾਰ ਤੂੰ ਇੱਥੇ ਰਾਤ ਬਣਾ, ਤੈਨੂੰ ਹੋਰ ਨਹੀਂ ਕੋਈ ਜਗ੍ਹਾ ਲੱਭਦੀ? ਪਿੰਡ ਵਾਲਿਆਂ ਨੂੰ ਕੋਈ ਨਹੀਂ ਵੀ ਪਿੰਡ ਵਾਲਿਆਂ ਦੀ ਇਹ ਮੁਹੱਬਤ ਹੈ ਕਿ ਉਹਨਾਂ ਨੇ ਕਦੀ ਇਹੋ ਜਿਹੀ ਗੱਲ ਨਹੀਂ ਕੀਤੀ। ਮੈਂ ਵੀ ਕੋਸ਼ਿਸ਼ ਕਰਨਾ ਕਿ ਕਦੀ ਵੀ ਕੋਈ ਬੀਬੀ ਭੈਣ ਮਗਰੋਂ ਲੰਘਦੀ ਹੈ ਨਾ ਪਈ, ਰੋਕ ਲੈਂਦੇ ਵੀਡੀਓ, ਰੋਕ, ਇੱਕ ਤਾਂ ਵੀਡੀਓ ਰੋਕ ਲੈਣਾ, ਜਾਂ ਚੱਲ ਵੀ ਰਹੀ ਹੈ ਨਾ ਤੇ ਉਹਨੂੰ ਇੰਨਾ ਬਲਰ ਕਰ ਦੇਣਾ ਵਾ ਕਿ ਉਹ ਸ਼ੋਅ ਤੱਕ ਨਹੀਂ ਹੋ ਸਕਦਾ ਕਿ ਕੌਣ ਜਾ ਰਿਹਾ, ਕੋਈ ਬੀਬੀ ਇੱਕ ਬੰਦਾ ਜਾ ਰਿਹਾ। ਤੇ ਉਹ ਚੀਜ਼ਾਂ ਖੁਦ ਆਪ ਵੇਖਣੀਆਂ ਪੈਂਦੀਆਂ। ਬਲਕਿ ਪਿਛਲੇ ਦਿਨੋਂ ਮੇਰੇ ਕੋਲ ਇੱਥੇ ਨਾ ਇੱਕ ਯੂਟਿਊਬਰ ਆਏ ਸੀ, ਉਹਨਾਂ ਪਹਿਲੀ ਵਾਰੀ ਮੇਰੇ ਪਿੰਡ ਦਾ ਜਿਹੜਾ ਵਲੌਗ ਕੀਤਾ ਸਾਰਾ ਫੇਰ ਕੇ, ਮੇਰਾ ਇੰਟਰਵਿਊ ਵੀ ਕੀਤਾ। ਮੈਂ ਉਹਨਾਂ ਨੂੰ 2 ਵਾਰੀ ਆਖਿਆ, ਮੈਂ ਕਿਹਾ ਯਾਰ ਜਦੋਂ ਪਿੰਡ ਤੁਸੀਂ ਫਿਰਨ ਲੱਗੇ ਹੋ ਕੈਮਰਾ ਲੈ ਕੇ, ਤੇ ਤੁਸੀਂ ਪਿੰਡ ਵੀਡੀਓ ਬਣਾਓਗੇ ਤੇ ਕਿਸੇ ਬੀਬੀ ਭੈਣ ਨੂੰ ਵਿੱਚ ਨਹੀਂ ਆਉਣ ਦੇਣਾ, ਜੇ ਆ ਜੇ ਤਾਂ ਉਹਨੂੰ ਫੁੱਲ ਬਲਰ ਕਰ ਦੇਣਾ, ਤੁਹਾਡੀ ਮਿਹਰਬਾਨੀ। ਉਹਨਾਂ ਕਹਿੰਦਾ ਨਹੀਂ ਯਾਰ ਅਸੀਂ ਸਿਆਣੇ ਬੰਦੇ ਆ, ਅਸੀਂ ਇਹੋ ਜਿਹਾ ਕੰਮ ਕੱਲ ਹੀ ਕਰਨਾ। ਉਹ ਵੀਡੀਓ ਜਦੋਂ ਲੱਗ ਗਈ ਤਾਂ ਉਹਨਾਂ ਮੈਨੂੰ ਲਿੰਕ ਦਿੱਤਾ, ਅਜੇ ਲੱਗੀ ਹੈ ਤਾਂ ਮੈਂ ਵੀਡੀਓ ਵੇਖੀ, ਤੇ ਪਹਿਲੇ ਉਹ ਮੇਰਾ ਖਿਆਲ 2 ਮਿੰਟ ਦੇ ਵਿੱਚ ਹੀ ਨਾ ਉਹਨਾਂ 2 ਖਵਾਤੀਨ ਸਾਡੇ ਪਿੰਡ ਦੀਆਂ ਵਿਖਾ ਦਿੱਤੀਆਂ। ਖੈਰ ਦੂਰੋਂ ਸੀ, ਉਂਝ ਇੰਨੀ ਸ਼ੋਅ ਨਹੀਂ ਹੋ ਰਹੀਆਂ। ਮੈਨੂੰ ਕਹਿੰਦੇ ਨੇ ਕਿ ਯਾਰ, ਮੈਂ ਫੋਨ ਕੀਤਾ, ਮੈਂ ਕਿਹਾ ਆਹ ਕਿਹੜਾ ਕੰਮ ਕੀਤਾ, ਹਾਲ ਮੈਂ ਸਮਝਾਇਆ ਵੀ ਤੁਹਾਨੂੰ। ਉਹਨੇ ਕਿਹਾ ਨਹੀਂ ਜਾਟ ਸਾਹਿਬ, ਉਹ ਸ਼ੋਅ ਤੇ ਹੋਣ ਜਿਹੜੇ ਚਿਹਰੇ ਉਹਨਾਂ ਦੇ। ਮੈਂ ਕਿਹਾ ਭਾਵੇਂ ਨਾ ਹੋਣ, ਜਿਨ੍ਹਾਂ ਦੀਆਂ ਪਿੰਡ ਵਾਲੀਆਂ ਹੈ ਉਹਨਾਂ ਨੂੰ ਤਾਂ ਪਤਾ ਲੱਗ ਜਾਣ ਕਿ ਸਾਡੇ ਘਰ ਦੀ ਫਰਦੇ ਕੋਈ। ਮੈਂ ਕਿਹਾ ਇਹਨੂੰ ਕੱਟ ਵੀਡੀਓ ਨੂੰ। ਉਹਨੇ ਕੱਟੀ, ਉਹ ਹਿੱਸੇ ਸਾਰੇ ਕੱਟੇ ਉਹਨਾਂ ਨੇ, ਦੁਬਾਰਾ ਪਬਲਿਕ ਕੀਤੀ, ਫਿਰ ਮੈਂ ਚੈੱਕ ਕੀਤਾ। ਚੈੱਕ ਕਰਨ ਤੋਂ ਬਾਅਦ ਮੈਂ ਫਿਰ ਓਕੇ ਕਿਹਾ, ਫਿਰ ਉਹਨਾਂ ਮੈਂ ਆਪਣੀ ਕਮਿਊਨਿਟੀ ਵਿੱਚ ਆਪਣੇ ਚੈਨਲ ਤੇ ਵੀ ਉਹਨੂੰ ਸ਼ੇਅਰ ਕਰ ਦਿੱਤਾ। ਤੋ ਇਹਨਾਂ ਚੀਜ਼ਾਂ ਦਾ ਵੀ ਖਿਆਲ ਰੱਖਣਾ ਚਾਹੀਦਾ। ਤੇ ਇਹੋ ਜਿਹਾ ਕੰਮ ਉਹ ਮੈਨੂੰ ਤਾਂ ਲੱਗਦਾ ਕਿ ਕਈ ਵਾਰੀ ਜਿਹੜੇ ਲੋਕੀ ਆਉਂਦੇ ਨੇ ਪਿੰਡ ਜਾ ਕੇ ਸਾਡੇ ਵੀਡੀਓ ਨਾ ਬਣਾਓ, ਉਹ ਪਤਾ ਨਹੀਂ, ਹਾਂ ਬਿਲਕੁਲ, ਉਹ ਤਾਂ ਹੀ ਪਤਾ ਨਹੀਂ ਐਸੇ ਵਜ੍ਹਾ ਤੋਂ ਕਰਦੇ ਨੇ ਕਿ ਯਾਰ, ਲੇਕਿਨ ਬਣਾਉਣ ਵਾਲੇ ਨੂੰ ਵੀ ਸੋਚਣਾ ਚਾਹੀਦਾ ਕਿ ਯਾਰ ਇੱਕ ਪਿੰਡ ਅਸੀਂ ਆਏ ਆ, ਜਿਵੇਂ ਸਾਡੀਆਂ ਘਰ 'ਚ ਧੀਆਂ ਭੈਣਾਂ ਨੇ, ਇੱਥੇ ਵੀ ਇਸ ਤਰ੍ਹਾਂ ਦਾ ਮਾਹੌਲ ਹੀ ਹੋਣਾ ਚਾਹੀਦਾ ਕਿ ਕਿਸੇ ਨੂੰ ਇਸ ਤਰ੍ਹਾਂ ਕਿਸੇ ਦੀ ਧੀ ਭੈਣ ਹੋਏ ਕਿ ਕਿਸੇ ਦੀ, ਕਿ ਉਹਨੂੰ ਬੰਦਾ ਇੰਟਰਨੈਟ ਤੇ ਚਾੜ ਦੇਵੇ। ਅਗਲੇ ਦਾ ਖਿਆਲ ਕਰਨਾ ਚਾਹੀਦਾ, ਉਹਨੂੰ ਰਿਸਪੈਕਟ ਦੇਣੀ ਚਾਹੀਦੀ ਹੈ। ਕਿਸੇ ਦੇ ਪਿੰਡ ਤੁਸੀਂ ਇੰਟਰਵਿਊ ਕਰ ਰਹੇ ਹੋ ਤੇ ਉਹਦੀ ਇੱਜ਼ਤ ਹੈ ਯਾਰ, ਬਿਲਕੁਲ ਬਿਲਕੁਲ ਇੱਜ਼ਤ, ਇਹਦਾ ਵੀ ਖਿਆਲ ਰੱਖਣਾ ਚਾਹੀਦਾ। ਅੱਛਾ ਜੱਟ ਸਾਹਿਬ, ਇੰਨੇ ਤੁਹਾਡੇ ਕੋਲ ਆਉਂਦੇ ਨੇ ਇੰਟਰਵਿਊ ਵਗੈਰਾ, ਤੁਸੀਂ ਵਾਇਰਲ ਜੇ ਇੰਟਰਵਿਊ ਕਰਨ ਵਾਲੇ, ਕਦੀ ਕਿਸੇ ਨੇ ਪੈਸੇ ਦਾ ਮੁਤਾਲਬਾ ਕੀਤਾ ਤੁਸੀਂ ਕਿ ਪੈਸੇ ਦਵਾਂ ਫਿਰ ਇੰਟਰਵਿਊ ਕਰਾਉਣ? ਯਾਰ ਫਿਲਹਾਲ ਤੇ ਜ਼ਰੂਰਤ ਨਹੀਂ ਪੈਂਦੀ ਇਹੋ ਜਿਹੀ ਗੱਲ ਕਰਨ, ਸਿੱਧੀ ਜੀ ਗੱਲ ਹੈ। ਅੱਛਾ, ਕਿ ਬੰਦਾ ਇਹੋ ਜਿਹੇ ਕਿਸੇ ਨੂੰ ਲਫ਼ਜ਼ ਵੀ ਕਹੇ। ਮੈਨੂੰ ਕਈ ਬੰਦੇ ਚੈਨਲ ਵੀ ਬਣਾ ਦਿਓ ਕਰ ਦਈਦਾ ਯਾਰ। ਕਈ ਬੰਦੇ ਆਂਦੇ ਨੇ ਕਿ ਯਾਰ ਤੂੰ ਫ੍ਰੀ ਫੰਡ 'ਚ ਹੀ ਲੱਗਾ ਰਹਿਣਾ, ਤੂੰ ਪੈਸੇ ਪੂਸੇ ਚਾਰਜ ਕਰਿਆ ਕਰ। ਮੈਂ ਕਿਹਾ ਮੈਨੂੰ ਤਾਂ ਕਹਿੰਦੀ ਸ਼ਰਮ ਆਉਂਦੀ ਹੈ ਕਿ ਯਾਰ ਮੈਂ ਉਹਨਾਂ ਨੂੰ ਕਹਾਂ ਕਿ ਮੈਂ ਪੈਸੇ ਲੈਣੇ ਤੁਹਾਡੇ ਕੋਲੋਂ, ਵੀ ਕਿਸ ਚੀਜ਼ ਦੇ ਪੈਸੇ? ਜੇ ਇਹਨਾਂ ਲੋਕਾਂ ਨੇ ਪਿਆਰ ਦੇ ਕੇ ਅੱਜ ਕੋਈ ਥੋੜੀ ਬਹੁਤੀ ਜਾਣ ਪਛਾਣ ਹੋ ਗਈ ਹੈ ਤੇ ਬੰਦਾ ਯਾਰ ਜੇ ਕੋਈ ਮਿਲਣ ਆ ਜੇ, ਕੋਈ ਚੈਨਲ ਦਾ ਕਹਿਣ ਆ ਜੇ ਬਣਾ ਦਿਓ, ਜਾਂ ਇੰਟਰਵਿਊ, ਅਗਰ ਮੇਰਾ ਇੰਟਰਵਿਊ ਕਰਕੇ ਮੇਰਾ ਮੂੰਹ ਵਿਖਾ ਗਿਆ, ਅਗਰ ਕਿਸੇ ਨੇ 4 ਵਿਊ ਯਾਰ ਆ ਜਾਣਗੇ ਤੇ ਮੈਂ ਤਾਂ ਅੱਲਾ ਦਾ ਸ਼ੁਕਰ ਕਰਾਂਗਾ ਕਿ ਯਾਰ ਮੇਰੀ ਵਜ੍ਹਾ ਤੋਂ ਕਿਸੇ ਦਾ ਕੋਈ ਨਿਜ਼ਾਮ ਜਾਂ ਕੋਈ ਸਿੱਧਾ ਹੋ ਜਾਏ। ਜਿਹੜਾ ਆਣ ਕੇ ਤੁਹਾਡਾ ਇੰਟਰਵਿਊ ਕਰਦਾ ਮਜ਼ੀਦ ਜਿਹੜੀ ਉਹਦੀ ਵੀ ਕੋਈ ਫੈਨ ਫੋਲੋਇੰਗ ਥੋੜੀ ਬਹੁਤੀ ਬਿਲਕੁਲ ਮਜ਼ੀਦ ਜਿਹਦਾ ਇੰਟਰਵਿਊ ਹੋ ਰਿਹਾ ਜਾਂ ਜਿਹੜਾ ਬੰਦੇ ਨੂੰ ਮਿਲਦਾ ਪਿਆ ਜਿਹਨੂੰ ਫੇਸ ਦੇ ਸਾਹਮਣੇ ਲੈ ਕੇ ਆ ਰਿਹਾ, ਮਜ਼ੀਦ ਉਹ ਵਾਇਰਲ ਹੋ। ਮੈਂ ਕਹਿੰਦਾ ਵੇਖੋ ਤੁਸੀਂ ਵੀ ਤੇ ਕਰਨ ਡਏ ਹੋ, ਜਿਵੇਂ ਰਾਤੀ ਬੈਠੇ ਆਫ ਕੈਮਰਾ ਵੀ ਗੱਲ ਹੋਈ ਸੀ ਕਿ ਮੈਂ ਕਿਹਾ ਯਾਰ ਜਿੰਨੇ ਤੁਹਾਡੇ ਫਾਲੋਅਰ ਨੇ, ਮੇਰੀ ਸ਼ਕਲ ਵੀ ਤਾਂ ਉਹਨਾਂ ਸਾਹਮਣੇ ਜਾਣੀ ਹੈ, ਮੇਰਾ ਚੈਨਲ ਵੀ ਤੇ ਜਾਣਾ ਜਦੋਂ ਤੁਸੀਂ ਨਾਲ ਲੈਣਾ, ਤੇ ਯਾਰ ਇਹਦੇ 'ਚ ਮੇਰਾ ਵੀ ਤਾਂ ਫਾਇਦਾ ਹੋਣਾ ਨਾ। ਤੇ ਪੈਸੇ ਉਹ ਹੈ ਕੋ ਵਿਹਲੇ ਮੁੰਡੇ ਕੇ, ਉਹ ਬਥੇਰੇ ਪੈਸੇ ਪੂਸੇ, ਸਾਨੂੰ ਫੋਟੋ ਵੀ ਬਣਾਉਣੀ ਹੈ ਤੇ ਪੈਸੇ ਲੈਣੇ। ਉਹ ਬਲਕਿ ਇੱਕ ਵੀਡੀਓ 'ਚ ਕਹਿਣ ਲੱਗਾ, ਮੈਨੂੰ ਬੜਾ ਹਾਸਾ ਹੁੰਦਾ ਉਹਦੀ ਗੱਲ ਤੇ। ਉਹ ਮੈਂ ਵੀਡੀਓ ਬਣਾਈ ਸੀ ਨਾ, ਮੈਂ ਕਿਹਾ ਤੂੰ ਪੈਸੇ ਲੈਣਾ, ਇਹਨਾਂ ਲੋਕਾਂ ਨੇ ਤੈਨੂੰ ਹੀਰੋ ਬਣਾਇਆ, ਹਾਲਾਂ ਤੇਰੇ 'ਚ ਕੰਟੈਂਟ ਕੀ ਹੈ, ਤੇਰੇ 'ਚ ਹੈ ਕੀ ਹੈ? ਉਹਨੇ ਬਾਅਦ 'ਚ ਵੀਡੀਓ ਪਾਈ, ਨਹੀਂ ਜੀ ਉਹ ਸ਼ਾਨ ਵੀ ਤਾਂ ਪੈਸੇ ਲੈਂਦਾ। ਉਹ ਮੈਂ ਕਿਹਾ ਸਾਲਿਆ ਤੇਰੀ ਸ਼ਕਲ ਹੈ ਸ਼ਾਨ ਵਾਲੀ, ਤੂੰ ਸ਼ਾਨ ਕਿੱਥੇ ਤੇ ਉਹ ਸ਼ਾਨ ਹੈ?
ਉਹ ਖੁਦਾ ਦਾ ਖੌਫ ਕਰੋ। ਘਰ ਦੇ ਪੈਂਪਰ ਤੇ ਟੂਟੀਆਂ ਵਿਖਾ ਕੇ ਤੁਸੀਂ ਵਿਊ ਲਏ ਨੇ, ਪੈਸੇ ਕਮਾਉਂਦੇ ਹੋ, ਘਰ ਦੀਆਂ ਜਨਾਨੀਆਂ ਵਿਖਾ ਕੇ, ਪਾਰਟਨਰ ਤੇ ਇਹ ਤੇ ਉਹ, ਤੇ ਉਹੀ ਲੋਕ ਪਿਆਰ ਕਰਨ ਵਾਲੇ ਤੁਹਾਡੇ ਕੋਲ ਆ ਜਾਂਦੇ, ਤੁਹਾਡੀ ਔਕਾਤ ਹੀ ਤੁਸੀਂ ਭੁੱਲ ਜਾਂਦੇ, ਤੁਸੀਂ ਪੈਸੇ ਮੰਗਣ ਲੱਗ ਪੈਂਦੇ। ਯਾਰ ਸਾਹਿਬ ਜਿਵੇਂ ਤੁਸੀਂ ਅੱਗੇ ਗੱਲ ਕੀਤੀ, ਅਸਲ 'ਚ ਜਿਹੜੇ ਉੱਤੇ ਲਿਜਾਣ ਵਾਲੇ ਵੀ, ਵੇਖਣ ਵਾਲੇ ਵੀ, ਜਿਹੜੇ ਵੀਵਰ ਨੇ, ਤੁਹਾਡੇ ਫੈਨ ਨੇ ਨਾ, ਉਹਨਾਂ ਦੀ ਵਜ੍ਹਾ ਤੋਂ ਤੁਸੀਂ ਇੱਥੇ ਤੱਕ ਪਹੁੰਚੇ ਨਾ। ਬਿਲਕੁਲ ਕਮਾਏ, ਤੁਸੀਂ ਫੇਮ ਵੀ ਬਿਲਕੁਲ ਉਹਨਾਂ ਨੂੰ ਯਾਰ ਮਿਲਣਾ, ਤੇ ਫਿਰ ਮਿਲਣਾ ਕਿੰਨਾ। ਹੈਰਤ ਹੁੰਦੀ ਨਾ ਇਹਨਾਂ ਗੱਲਾਂ ਤੋਂ ਹੀ ਕਿ ਇੱਕ ਬੰਦਾ ਤੁਹਾਡੀ ਡੇਲੀ ਯਾਰ ਵੀਡੀਓ ਵੀ ਤੇ ਤੁਹਾਨੂੰ ਫਾਇਦਾ ਦੇਣ ਦੇ ਆ, ਆਪਣਾ ਪੈਕੇਜ ਲਾ ਕੇ ਪੈਸੇ ਤੁਹਾਡੇ ਤੇ ਜ਼ਾਇਆ ਕਰਨ ਦੇ ਆ, ਤੁਸੀਂ ਉਹਨਾਂ ਤੋਂ ਕਮਾਈ ਪੇ ਕਰਦੇ, ਤੇ ਜੇ ਉਹ ਮਿਲਣ ਵਾਸਤੇ ਆ ਜੇ ਤਾਂ ਤੁਹਾਡੇ ਨਖਰੇ ਸਮਾਨ ਤੇ ਪੜ ਜਾਂਦੇ। ਹਾਲਾਂਕਿ ਤੁਸੀਂ ਅਚੀਵ ਕਰ ਲਿਆ ਜੀ, ਕੀ ਇਸ ਕੋ ਬੰਬ ਬਣਾ ਲਿਆ ਇਸ ਮੁਲਕ ਵਾਸਤੇ? ਵਿਖਾਇਆ ਤੇ ਘਰ ਦੀਆਂ ਚੀਜ਼ਾਂ ਵਿਖਾਈਆਂ ਨੇ ਨਾ, ਕਦੀ ਗੱਡੀ ਧੋਂਦਿਆਂ ਵਿਖਾ ਲਈ, ਕਦੀ ਜਨਾਨੀ ਵਿਖਾ ਲਈ, ਧੀ ਵਿਖਾ ਲਈ, ਭੈਣ ਵਿਖਾ ਲਈ, ਤੇ ਫਿਰ ਆਣਾ ਸੀ ਸਟਾਰ, ਅਸੀਂ ਸ਼ਾਨ ਬਣ ਗਏ। ਅੱਛਾ ਜੱਟ ਸਾਹਿਬ, ਆਪਣੇ ਤੁਹਾਡੇ ਜਿਹੜੇ ਕਿੰਨੇ ਪਲੇਟਫਾਰਮ ਨੇ ਆ ਸੋਸ਼ਲ ਮੀਡੀਆ ਤੇ? YouTube ਦੇ ਚੈਨਲ ਇੱਕ ਕੇ ਦੋ ਨੇ, Facebook ਤੇ ਵੇਖਣ ਵਾਲੇ ਥੋੜਾ? YouTube ਤੇ ਦੋ ਨੇ, ਇੱਕ ਵੇਖੋ ਪੰਜਾਬ ਵਾਲਾ ਤੇ ਇੱਕ ਸਜਾਦ ਜੱਟ ਦੇ ਨਾਂ ਤੋਂ, ਤੇ Facebook ਦੇ ਉੱਤੇ ਵੇਖੋ ਪੰਜਾਬ ਹੀ ਹੈ, ਤੇ TikTok ਦੇ ਉੱਤੇ ਵੀ ਵੇਖੋ ਪੰਜਾਬ ਹੀ ਹੈ। ਯਾਨੀ ਸੇਮ ਇੱਕ ਨਾਮ? ਹਾਂਜੀ। TikTok ਤੇ ਚੈਨਲ ਇੱਕ ਦੋ ਨੇ? ਇੱਕ। ਜ਼ੇਨ 'ਚ ਕਿਵੇਂ ਤੁਹਾਡੇ ਆ ਗਿਆ ਕਿ ਮੈਂ ਇਹ ਕੰਮ ਕਰਾਂ, ਤੇ ਅਚਾਨਕ ਵੀਡੀਓ ਬਣੀ ਕਿ ਆਏ ਕਿਵੇਂ ਸੋਸ਼ਲ ਮੀਡੀਆ? ਤੁਸੀਂ ਦੱਸਿਆ ਕਿ ਮੈਂ ਫਿਲਮਾਂ 'ਚ ਵੀ ਕੰਮ ਕੀਤਾ। ਉਹ ਫਿਰ 12 ਵਿੱਚ ਨਾ, 2012 ਵਿੱਚ ਉਹ ਜਦੋਂ ਫੇਸਬੁੱਕ ਉਹ ਅਕਾਊਂਟ ਬਣਾਇਆ, ਤੇ ਉਹ ਇੱਧਰ ਬੜਾ ਆਖਿਆ ਕਿ ਚਲੋ ਤਸਵੀਰਾਂ ਲਾਓ। 15 ਵਿੱਚ ਮੈਂ ਆਪਣਾ ਪੇਜ ਬਣਾਇਆ ਸੀ ਫੇਸਬੁੱਕ ਤੇ ਜੱਗਾ ਖੋਜੀ ਦੇ ਨਾਂ ਤੋਂ, ਯਾਨੀ ਇੱਕ ਨਵੀਂ ਚੀਜ਼। ਮੈਂ ਕਿਹਾ ਯਾਰ ਕਿ ਨਵਾਂ ਨਾਂ ਹੋਏ ਜਿਹੜਾ ਵੇਖਣ ਵਾਲੇ ਨੂੰ ਲੱਗੇ, ਇੱਕ ਬੰਦਾ ਰੁਕੇ ਇੱਕ ਵਾਰੀ, ਯਾਰ ਇਹ ਕੀ ਨਾਂ ਹੈ, ਜੱਗਾ ਖੋਜੀ। ਉਹ ਬਣਾਇਆ, 2 ਮਿਲੀਅਨ ਉਹਦੇ ਜਿਹੜੇ ਨੇ ਫਾਲੋਅਰ ਹੋ ਗਏ। ਉਹ ਕੱਲਾ ਹੀ ਮੈਂ ਰਨ ਕਰਦਾ ਰਿਹਾ, ਲੇਕਿਨ ਉਹਦੇ ਮੈਂ ਸਾਹਮਣੇ ਨਹੀਂ ਸਾਉਂਦਾ। ਇਹ ਜਦੋਂ ਕਰੋਨਾ ਆਈ ਹੈ ਨਾ 20 ਵਿੱਚ, ਤੇ ਮੈਂ ਸੋਚਿਆ ਯਾਰ ਕਿ ਆਪਣੀ ਬੰਦੇ ਦੀ ਪਛਾਣ ਹੋਣੀ ਚਾਹੀਦੀ ਹੈ। ਨਾਲੇ ਇਹ ਵੀ ਸੀ ਜ਼ੇਨ ਵਿੱਚ ਕਿ ਅੱਜ ਪੰਜਾਬੀ ਜਿਹੜੀ ਜ਼ਬਾਨ ਹੈ ਨਾ, ਜਿਵੇਂ ਉਹ ਮਰਦੀ ਜਾ ਰਹੀ ਹੈ, ਤੇ ਕੋਈ ਵੀ ਕੌਮ ਜਦੋਂ ਮਰਦੀ ਹੈ ਸਭ ਤੋਂ ਪਹਿਲੇ ਉਹਦੀ ਬੋਲੀ ਮਰਦੀ ਹੈ। ਤੇ ਮੈਂ ਸੋਚਿਆ ਕਿ ਸਾਡੀਆਂ ਘਰਾਂ ਜਿਹੜੀਆਂ ਬੀਬੀਆਂ ਨੂੰ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਪੜਾਓ, ਉਰਦੂ, ਪੰਜਾਬੀ ਨਹੀਂ ਬੋਲਣੀ। ਮੈਂ ਕਿਹਾ ਯਾਰ ਇਹ ਕੀ ਗੱਲ ਹੋਈ? ਪਿੱਛੇ ਹਜ਼ਾਰਾਂ ਸਾਲਾਂ ਤੋਂ ਪੰਜਾਬੀ ਜ਼ਬਾਨ 'ਚ ਐਡੇ ਵੱਡੇ ਸੂਫੀ ਦਰਵੇਸ਼ ਹੋਏ, ਜਿਨ੍ਹਾਂ ਨੇ ਪੰਜਾਬੀ, ਬਾਬਾ ਬੁੱਲੇ ਸ਼ਾਹ ਸਰਕਾਰ ਨੇ, ਬਾਬਾ ਫਰੀਦ ਨੇ, ਬਾਬਾ ਗੁਰੂ ਨਾਨਕ, ਫਿਰ ਮੀਆਂ ਮੁਹੰਮਦ ਬਖਸ਼, ਯਾਨੀ ਏਡੀਆਂ ਵੱਡੀਆਂ ਹਸਤੀਆਂ, ਹਜ਼ਰਤ ਸੁਲਤਾਨ ਬਾਹੂ ਸਰਕਾਰ, ਜਿਨ੍ਹਾਂ ਨੇ ਪੰਜਾਬੀ 'ਚ ਕੰਮ ਕੀਤਾ, ਐਡੇ ਵੱਡੇ ਨਾ। ਕਿਉਂ ਏਡੀ ਮਾੜੀ ਬੋਲੀ ਹੁੰਦੀ ਤੇ ਉਹ ਕਿਉਂ ਕੰਮ ਕਰਦੇ ਯਾਰ ਇਹਦੇ ਵਿੱਚ? ਇਹ ਤੇ ਮੁਹੱਬਤ ਵਾਲੀ ਜ਼ਬਾਨ। ਉਹ ਮੈਂ ਕਿਹਾ ਯਾਰ ਇਹਦੀ ਨੌਕਰੀ ਕਰਨੀ ਹੈ। ਉਹ ਫਿਰ ਪੰਜਾਬੀ 'ਚ ਵਲੌਗ ਯਾਰ ਮੈਂ ਕਰਾਂਗਾ, ਵੇਖੋ ਕਿ ਮੇਰੇ ਬੱਚੇ ਕਰਨਗੇ, ਹੋਰ ਲੋਕ ਕਰਨਗੇ, ਤੇ ਉਹ ਇਸ ਵਾਸਤੇ ਫਿਰ ਪੰਜਾਬੀ ਨਾਲ ਉਹ ਇੱਕ ਚੈਨਲ ਬਣਾ ਲਿਆ ਕਿ ਯਾਰ ਆਪਣੀ ਪਹਿਚਾਣ ਹੋਣੀ ਚਾਹੀਦੀ ਹੈ ਕਿ ਬੰਦਾ ਯਾਰ ਦੁਨੀਆ ਤੇ ਕੋਈ ਆ ਵੀ ਆਇਆ ਸੀ। ਉਹ ਕੀ ਹੋਇਆ, ਬੰਦਾ ਗੁਮਨਾਮੀ 'ਚ ਆਏ ਤੇ ਗੁਮਨਾਮੀ 'ਚ ਮਾਰ ਕੇ ਟੁੱਟ ਜੇ, ਕਿਸੇ ਨੂੰ ਪਤਾ ਹੀ ਨਾ ਹੋਏ। ਅਸਲ 'ਚ ਫਿਲਮਾਂ 'ਚ ਕੰਮ ਕਰਨ ਦਾ ਵੀ ਜਿਹੜਾ ਨਾ ਸ਼ੋਬੇ ਜਾਣ ਦਾ ਵੀ ਮੇਰਾ ਆਇਆ ਹੋਈ ਸੀ ਮਿਸ਼ਨ, ਕਿ ਯਾਰ ਮੇਰੇ ਇਲਾਕੇ ਦਾ ਨਾਂ ਹੋਏ, ਮੇਰਾ ਲੋਕਾਂ ਨੂੰ ਪਤਾ ਲੱਗੇ ਕਿ ਬੰਦਾ ਇਹ ਵੀ ਦੁਨੀਆ ਤੇ ਇੱਕ ਆਇਆ ਸੀ। ਹੋਰ ਹੁੰਦਾ ਨਾ ਕਈ ਲੋਕੀ ਅੰਦਰ ਫਿਲਮਾਂ ਜਾਵਾਂਗੇ, ਉੱਥੇ ਬੜੀਆਂ ਹਸੀਨ ਕੁੜੀਆਂ, ਇਹ ਵੀ ਹੁੰਦਾ ਜ਼ੇਨ। ਲੇਕਿਨ ਅੱਲਾਹ ਸੋਹਣੇ ਦਾ ਬੜਾ ਸ਼ੁਕਰ ਹੈ ਕਿ ਜ਼ਿੰਦਗੀ 'ਚ ਇਹ ਸੋਚ ਨਹੀਂ ਰੱਖੀ। ਸੋਚ ਇਹ ਸੀ ਕਿ ਆਪਣੇ ਆਪ ਨੂੰ ਦੱਸਣਾ, ਆਪਣੇ ਇਲਾਕੇ ਦਾ ਨਾਂ ਨਿਕਲੇ, ਆਪਣੇ ਪਿੰਡ ਦਾ ਨਿਕਲੇ, ਇਹ ਪਤਾ ਲੱਗੇ ਯਾਰ ਇਹ ਵੀ ਬੰਦਾ ਦੁਨੀਆ ਤੇ ਆਇਆ ਸੀ, ਸਿਰਫ ਇਸ ਵਾਰ। ਉਦੋਂ ਦਾ ਫਿਰ ਉਹ ਚੈਨਲ ਨਾਲ ਵੇਖੋ ਪੰਜਾਬ ਨਾਲ ਜੁੜੇ ਆ, ਤੇ ਅਲਹਮਦੁਲਿਲਾ ਲੋਕੀ ਬੜਾ ਪਿਆਰ ਦਿੰਦੇ। ਤੇ ਮੋਨੇਟਾਈਜ਼ ਨੇ ਤੁਹਾਡੇ YouTube ਦੇ ਚੈਨਲ ਤੋਂ? ਹਾਂਜੀ, ਦੋਨੋਂ ਮੋਨੇਟਾਈਜ਼। TikTok ਦੇ ਮੋਨੇਟਾਈਜ਼? ਹਾਂ, TikTok ਦਾ ਵੀ। Facebook ਉਹ ਨਹੀਂ। ਅੱਛਾ, ਕਿੰਨੀ ਕੁ ਅਰਨਿੰਗ ਕਰ ਲਈ? ਜਿਹੜਾ ਅਕਸਰ ਯੂਟਿਊਬਰ ਜਿਹੜੇ ਯਾਰ TikTok ਤੋਂ ਅਜੇ ਤੱਕ ਆਏ ਕੋਈ ਨਹੀਂ, ਉਹ ਤੁਸੀਂ ਰਾਤੀ ਵੇਖ ਚੁੱਕੇ ਹੋ। ਬਲਕਿ ਤੁਸੀਂ ਕ੍ਰੈਡਿਟ ਤੁਹਾਨੂੰ ਜਾਂਦਾ, ਤੁਸੀਂ ਬਣਵਾ ਕੇ ਦਿੱਤਾ ਕੋਈ ਸਿੱਖ ਵੀ ਤੋਂ ਬਾਹਰੋਂ, ਜਰਮਨੀ ਤੋਂ। ਅੱਲਾ ਉਹਨਾਂ ਦੀਆਂ ਵੀ ਖੈਰਾਂ ਕਰੇ, ਤੁਹਾਡਾ ਵੀ ਭਲਾ ਹੋਏ। ਤੁਸੀਂ ਉਹ ਤੋਂ ਅਜੇ ਤੱਕ ਕੋਈ ਅਰਨਿੰਗ ਮੈਂ ਨਹੀਂ ਲਈ। ਇਹਨੇ ਕਢਾਈ ਨਹੀਂ, ਉਹਦੇ ਵਿੱਚ ਕਢਾਏ ਕੋਈ ਨਹੀਂ ਹੈ ਨੇ, ਬਿਲਕੁਲ ਵੀਡੀਓ ਪਾਈ ਜਾਈਦੀਆਂ ਨੇ। ਵੀਡੀਓ ਤੁਹਾਡੀ ਕਈ ਮੈਂ ਵੇਖਿਆ ਮਿਲੀਅਨ 'ਚ ਵੀ ਚੱਲ ਗਈਆਂ। ਹਾਂ, ਬੜੀਆਂ ਨੇ, ਹੈ ਨੇ। ਜਿਹੜਾ ਬਗੈਰ ਮੋਨੇਟਾਈਜ਼ ਤੋਂ ਹੀ ਪਾਕਿਸਤਾਨੀ ਚੈਨਲ, ਉਹਦੇ ਤੇ ਵੀ ਬੜੀਆਂ ਸੀ ਆ। ਇਹਦੇ ਤੇ ਤੁਹਾਡੀ ਕਿੰਨੀਆਂ ਲੱਖਾਂ ਵਿੱਚ ਭਾਈ ਨੇ? ਹਾਂਜੀ ਹਾਂਜੀ। ਤੇ YouTube ਤੋਂ ਅਲਹਮਦੁਲਿਲਾ ਆਉਂਦੀ ਹੈ, ਨਿਜ਼ਾਮ ਰੱਬ ਸੋਹਣਾ ਚਲਾ ਰਿਹਾ ਯਾਰ। ਉਹ ਸਮਝ ਲਓ ਕਿ ਉਹ ਨਿਜ਼ਾਮ ਕਰਦਾ ਸਹੀ, ਸ਼ੁਕਰ ਅਲਹਮਦੁਲਿਲਾ। ਇਹ ਸਮਝ ਲਓ ਕਿ ਜਿਹੜਾ ਅੱਜ ਦਾ ਬੰਦਾ ਜਿਹੜਾ ਪੁਲਿਸ ਵਿੱਚ ਕੋ ਹੋ ਗਿਆ, ਕੋਈ ਫੌਜ ਵਿੱਚ ਹੋ ਗਿਆ, ਇਹ ਜਿਹੜਾ ਹਾਂ ਚਿਹਰਾ, ਉਹਨਾਂ ਨੂੰ ਸਮਝ ਲਓ ਕਿ ਡਬਲ ਟ੍ਰਿਪਲ ਜਿਹੜੇ ਨੇ ਉਹ ਆ ਜਾਂਦੇ ਨੇ ਅਲਹਮਦੁਲਿਲਾ ਮਹੀਨੇ ਦੇ। ਤੇ ਬਸ ਵੀਡੀਓ ਬਣਾਈ ਤੇ ਬਾਕੀ ਫਰਕ ਟਾਈਮ ਕੋਈ ਯਾਰ ਦੋਸਤ ਆ ਗਏ ਮਿਲਣ, ਬਸ ਇਸੇ ਤਰ੍ਹਾਂ ਆਹੋ ਕੋਈ ਨਾ ਕੋਈ ਬੇਲੀ। ਬਹੁਤਾ ਟਾਈਮ ਬਾਬਿਆਂ 'ਚ ਗੁਜ਼ਰ ਜਾ। ਹਾਲਾ 2 ਚੈਨਲ ਨੇ ਮੇਰੇ ਕੋਲ, ਇੱਕ ਚੈਨਲ ਤੇ ਵੀਡੀਓ ਲਾ, ਦੂਜੇ ਤੇ ਕਈ ਵਾਰੀ 10-15 ਦਿਨ ਲੰਘ ਜਾਂਦੇ ਨੇ, ਮਹੀਨਾ ਵੀ ਕਈ ਵਾਰ ਲੰਘ ਜਾਂਦਾ। ਬਹੁਤਾ ਟਾਈਮ ਉਹ ਤੇ ਬਾਹਰ ਮੰਜੀ ਡੱਠੀ ਬਾਬੇ ਆ ਕੇ ਬਹਿ ਕੇ ਉਹਨਾਂ ਦੀਆਂ ਸਾਰੀ ਦਿਹਾੜੀ ਗੱਲਾਂ ਸੁਣਦੇ ਆ, ਕੀ ਪਤਾ ਦਿਹਾੜੀ ਗੁਜ਼ਰ ਜੇ।
ਜਿਹੜਾ ਸਾਹਿਬ ਤੁਸੀਂ ਅੱਗੇ ਗੱਲ ਕੀਤੀ ਤੇ ਅਕਸਰ ਅਸੀਂ ਵੇਖਿਆ ਪੰਜਾਬ ਪਿੰਡਾਂ ਵਿੱਚ ਵੀ ਵੇਖਿਆ ਕਿ ਬੱਚਿਆਂ ਨੂੰ ਅਸੀਂ ਜਿਹੜੇ ਨੇ ਉਹ ਕਹਿ ਦਿੰਦੇ ਜੀ ਉਰਦੂ ਬੋਲਦੇ, ਜਿਵੇਂ ਤੁਸੀਂ ਅੱਗੇ ਗੱਲ ਕੀਤੀ ਜਾਂ ਸਾਡੇ ਮਹਿਮਾਨ ਘਰ ਆ ਜਾਣ, ਸਾਡੀਆਂ ਬੀਬੀਆਂ ਫੀਮੇਲ ਜਿਹੜੀਆਂ ਉਹ ਬੱਚਿਆਂ ਨੂੰ ਅਗਰ ਪੰਜਾਬੀ ਬੋਲੇ ਕਹਿੰਦੇ ਉਰਦੂ ਬੋਲਦੇ, ਯਾਨੀ ਘਰ 'ਚ ਤੁਹਾਡੇ ਬੱਚੇ ਵੀ ਪੰਜਾਬੀ ਬੋਲਦੇ, ਪੰਜਾਬੀ ਉਹਦੀ ਪੰਜਾਬੀ ਉਹਨਾਂ ਨੂੰ ਬੋਲਦੇ। ਬਲਕਿ ਉਹ ਮੇਰੇ ਬੱਚੀ ਮੇਰੀ ਜ਼ੈਨਬ, ਰਿਦਾ ਜ਼ੈਨਬ, ਤੇ ਉਹ ਬੀਬੀ ਜ਼ੈਨਬ ਸਲਾਮੁੱਲਾ ਅਲੈਹਾ, ਉਹਨਾਂ ਦੇ ਨਿਸਬਤ ਨਾਲ ਮੈਂ ਜਿਹੜਾ ਨਾ ਉਹ ਰਿਦਾ ਜ਼ੈਨਬ, ਰਿਦਾ ਦਾ ਮਤਲਬ ਚਾਦਰ ਹੁੰਦਾ, ਜ਼ੈਨਬ ਦੀ ਚਾਦਰ, ਵੱਡੀ ਦਾ ਨਾਂ ਰਿਦਾ ਸੁਕੈਨਾ, ਬੀਬੀ ਸੁਕੈਨਾ ਸਲਾਮੁੱਲਾ ਅਲੈਹਾ ਉਹਨਾਂ ਦੇ ਨਾਂ ਤੇ ਉਹ ਮੈਂ ਨਾ ਇੱਕ ਦਿਨ ਉਹ ਘਰ ਗਿਆ ਤੇ ਪਤਾ ਨਹੀਂ ਕਿਹੜੀ ਗੱਲ ਉਹਨੇ ਕੀਤੀ ਕਿ ਮੈਂ ਆਪਣੀ ਜਮਾਤ ਵਿੱਚ ਬੈਠੀ ਸੀ ਤੇ ਨਾਲ ਦੀ ਕੁੜੀ ਨੂੰ ਪਤਾ ਨਹੀਂ ਕਿ ਸਬਕ ਸੁਣਾਇਆ ਤੇ ਮੈਂ ਉਹਨੂੰ, ਪਾਪਾ ਜੀ ਮੈਂ ਉਹਨੂੰ ਕੁਸਕਣ ਨਹੀਂ ਦਿੱਤਾ। ਉਹ ਮੈਂ ਬੜਾ ਹੱਸਿਆ, ਮੈਂ ਸ਼ਾਬਾਸ਼ ਬਈ ਆ ਲਫ਼ਜ਼ ਕੈਸਾ ਹੈ। ਹਾਂ, ਤੇ ਉਹ ਸਗੋਂ ਮਜ਼ਾ ਆਉਂਦਾ ਹੈ ਕਿ ਇਸ ਤਰ੍ਹਾਂ ਦੇ ਲਫ਼ਜ਼ ਮੈਂ ਪੁਰਾਣੇ ਜਿਹੜੇ ਨੇ ਉਹ ਸੁਣ ਕੇ ਯਾਦ ਕਰਨੇ, ਤੇ ਮਜ਼ਾ ਆਉਂਦਾ ਯਾਰ ਪੁਰਾਣੇ ਲਫ਼ਜ਼ ਸੁਣ ਕੇ। ਜਿਸ ਤਰ੍ਹਾਂ ਕੋਈ ਐਵੇਂ ਦਾ ਵਾਕਿਆ ਹੋਇਆ ਹੋਵੇ ਕਿ ਤੁਸੀਂ ਕਿਤੇ ਆਪਣੇ ਅਦਾਰੇ 'ਚ ਗਏ ਹੋਏ ਜਿੱਥੇ ਉਰਦੂ ਹੀ ਸਾਰੇ ਬੋਲਦੇ, ਸ਼ਹਿਰਾਂ 'ਚ ਲਾ ਲਓ, ਤੇ ਤੁਹਾਨੂੰ ਵੇਖਿਆ ਵੀ ਇੱਥੇ ਮੈਂ ਹੁਣ ਪੰਜਾਬੀ ਬੋਲਾਂ ਕਿ ਉਰਦੂ ਬੋਲਾਂ, ਤੁਹਾਨੂੰ ਪੰਜਾਬੀ ਬੋਲਣ 'ਚ ਹਿਚਕਿਚਾਹਟ ਆਈ ਹੋਏ, ਕਦੀ ਐਵੇਂ ਦਾ ਹੋਇਆ ਕਿ ਸ਼ਰਮਿੰਦਗੀ ਮਹਿਸੂਸ ਆ ਕੀਤੀ ਪੰਜਾਬੀ ਬੋਲਦੇ ਹਾਂ ਸ਼ਹਿਰਾਂ 'ਚ ਜਾਂ ਕਿਤੇ ਐਸੀ ਜਗ੍ਹਾ ਜਾ? ਨਹੀਂ, ਸ਼ੁਰੂ ਤੋਂ ਹੁੰਦੀ ਸੀ ਐਵੇਂ ਪਿਆ ਬੰਦਾ ਕਿ ਮੈਂ ਐਵੇਂ ਝੂਠ ਬੋਲ ਦੇਵਾਂ। ਜਦੋਂ ਫਿਲਮਾਂ ਵਿੱਚ ਜਾਂਦੇ ਸਨ ਉਦੋਂ ਪੈਂਟ ਸ਼ਰਟ ਤੇ ਕਲੀਨ ਸ਼ੇਵ ਤੇ ਉਹ ਹੀਰੋ ਬਣਨ ਦਾ ਜਿਹੜਾ ਹੁੰਦਾ, ਲਾਹੌਰ ਨਾਰਕਲੀ ਵੀ ਜਾਣਾ ਤੇ ਉਰਦੂ 'ਚ ਗੱਲ ਕਰਨੀ, ਉਹਨਾਂ ਨੂੰ ਪਤਾ ਲੱਗ ਜਾਂਦਾ ਹੁੰਦਾ ਕਿ ਪਿੰਡ ਇਹ ਆ ਗਏ ਨੇ। ਹਾਲਾਂਕਿ ਅੱਜ ਆਖੀਦਾ ਕਿ ਸਾਨੂੰ ਫਖਰ ਹੁੰਦਾ ਕਿ ਅਸੀਂ ਪਿੰਡਾਂ ਦੇ ਰਹਿਣ ਵਾਲੇ ਹਾਂ, ਲੇਕਿਨ ਉਸ ਵੇਲੇ ਲੱਗਦਾ ਸੀ ਕਿ ਯਾਰ ਸਾਨੂੰ ਕਿਉਂ ਕਹਿੰਦੇ ਨੇ ਪੇਂਡੂ, ਯਾਨੀ ਕਿ ਅਸੀਂ ਸਮਝਦੇ ਕਿ ਪੇਂਡੂ ਕਹਿੰਦੇ ਨੇ ਕਿ ਜਾਹਲ ਜਿਹੇ ਲੋਕ ਹੁੰਦੇ ਨੇ, ਪੇਂਡੂ ਦਾ ਮਤਲਬ ਕਿ ਪਿੰਡਾਂ ਦੇ ਰਹਿਣ ਵਾਲੇ ਲੋਕ ਨੇ। ਤੇ ਉਦੋਂ ਹੁੰਦਾ ਸੀ ਹਿਚਕਿਚਾਹਟ, ਹੁਣ ਤੇ ਕੋਈ ਵੀ ਹੋਏ ਅੱਗੇ ਤੇ ਪੰਜਾਬੀ 'ਚ ਹੀ ਗੱਲ ਕਰੀ। ਹਾਂ, ਤੇ ਹਾਂ ਇਹ ਹੈ, ਇਹ ਨਹੀਂ ਅਸੀਂ ਆਂਦੇ ਕਿ ਬਾਕੀ ਜ਼ਬਾਨਾਂ ਨਾ ਬੋਲੋ, ਸਿੱਖੋ ਨਾ, ਦੁਨੀਆ ਦੀ ਹਰ ਤੁਸੀਂ ਜ਼ਬਾਨ ਸਿੱਖੋ, ਸਿੱਖਣੀਆਂ ਵੀ ਚਾਹੀਦੀਆਂ ਨੇ। ਇਸ ਦੁਨੀਆ 'ਚ ਟਰੈਵਲ ਕਰਨਾ, ਤਰੱਕੀ ਕਰਨੀ ਹੈ, ਮੁਲਕ ਘੁੰਮਣੇ ਨੇ, ਲੇਕਿਨ ਇਹਦਾ ਮਤਲਬ ਇਹ ਨਹੀਂ ਕਿ ਯਾਰ ਤੁਸੀਂ ਆਪਣੀ ਭੁੱਲ ਜਾਓ, ਯਾਨੀ ਕਿ ਤੁਹਾਨੂੰ ਆਪਣੇ ਜਿਹੜੇ ਲੀੜੇ ਪਾਏ ਉਹ ਚੰਗੇ ਨਾ ਲੱਗਣ ਤੇ ਮੰਗ ਕੇ ਪਾਏ ਜਿਹੜੇ ਨੇ ਤੁਸੀਂ ਉਹਦੇ ਵਿੱਚ ਫਖਰ ਫੀਲ ਕਰੋ, ਜਾਂ ਤਾਂ ਆਖੋ ਜੀ ਬਹੁਤ ਅਸੀਂ ਕੋਈ ਤੀਰ ਮਾਰ ਲਿਆ, ਮਾਰਕਾ ਮਾਰ ਲਿਆ ਕਿ ਆਪਣੀ ਜ਼ਬਾਨ ਛੱਡ ਦਿੱਤੀ। ਉਹ ਮੈਂ ਕੱਲ ਕੇ ਪਰਸੋਂ ਇੱਕ ਇੰਟਰਵਿਊ ਵੇਖ ਰਿਹਾ ਸਾਂ, ਉਹ ਕੋਈ ਢੋਲ ਵਜਾਉਣ ਵਾਲੀ ਕੁੜੀ ਹੈ, ਉਹ ਕਾਸ਼ਾ ਗੋਲੇ ਦੇ ਨਾਲ, ਤੇ ਉਹਨੇ ਆਖਿਆ ਤੁਸੀਂ ਪੰਜਾਬੀ 'ਚ ਗੱਲ ਕਰੋ। ਉਹ ਕਾਸ਼ਾ ਨੇ ਕਿਹਾ, ਉਹਨੇ ਕਿਹਾ ਨਹੀਂ ਮੈਂ ਘਰ 'ਚ ਪੰਜਾਬੀ ਅਸੀਂ ਬੋਲਦੇ ਸਾਰੇ, ਲੇਕਿਨ ਨਹੀਂ ਮੈਂ ਪੰਜਾਬੀ ਮੈਨੂੰ ਨਹੀਂ ਸਹੀ ਬੋਲਣੀ ਆਉਂਦੀ, ਮੈਂ ਨਹੀਂ ਬੋਲਣੀ, ਮੈਂ ਉਰਦੂ ਹੀ ਬੋਲਣੀ। ਮੈਂ ਕਿਹਾ ਹੈਰਤ ਯਾਰ ਇਹਨਾਂ ਲੋਕਾਂ 'ਚ ਕਿ ਮਾਂ ਪਿਓ ਪੰਜਾਬੀ ਨੇ ਤੇ ਆਪ ਪੰਜਾਬੀ ਨਹੀਂ ਬੋਲਣੀ, ਕਿ ਸ਼ਰਮ ਆਉਂਦੀ, ਲੋਕੀ ਆਖਣਗੇ ਕਿ ਪਤਾ ਨਹੀਂ ਕੋਈ ਜਾਹਲ ਲੋਕ ਨੇ। ਹੈਰਤ ਹੁੰਦੀ ਇਹੋ ਜਿਹੇ ਇਹ ਸੋਚ ਰੱਖਣ ਵਾਲੇ ਲੋਕਾਂ ਦੇ ਉੱਤੇ, ਤੇ ਜਦ ਕਿ ਨਹੀਂ ਹੋਣਾ ਚਾਹੀਦਾ। ਆਪਣੀ ਜ਼ਬਾਨ ਨੂੰ ਇੱਜ਼ਤ ਦਿਓ, ਤੁਸੀਂ ਇੱਜ਼ਤ ਨਹੀਂ ਦਿਓਗੇ ਤਾਂ ਕੌਣ ਦੇਗਾ? ਉਹ ਘਰ ਵਾਲੇ ਇੱਜ਼ਤ ਨਹੀਂ ਦੇਣਗੇ ਤੇ ਬਾਹਰੋਂ ਆ ਕੇ ਕਿਸੇ ਤੁਹਾਨੂੰ ਇੱਜ਼ਤ ਨਹੀਂ ਦੇਣੀ। ਤੇ ਜਦੋਂ ਤੁਸੀਂ ਘਰ ਵਾਲਾ ਆਪਣੇ ਜੀਆਂ ਨੂੰ ਚੰਗਾ ਨਾ ਸਮਝੋ ਤੇ ਬਾਹਰਲਾ ਬੰਦਾ ਆ ਕੇ ਤੁਹਾਨੂੰ ਬੜਾ ਚੰਗਾ ਕਹੇਗਾ। ਤੂੰ ਆਪਣੇ ਮਾਪਿਓ ਨੂੰ ਚੰਗਾ ਨਾ ਸਮਝੇ, ਬਾਹਰ ਦਰਸ ਦੇਵੇਂ ਲੋਕਾਂ ਨੂੰ ਕਿ ਯਾਰ ਮਾਪਿਓ ਦੀ ਇੱਜ਼ਤ ਕਰੋ, ਉਹ ਤੇਰੇ ਘਰ ਆ ਕੇ ਲੋਕਾਂ ਨੇ ਘਟਾ ਕੇ ਤੇਰੇ ਮਾਪਿਓ ਦੀ ਇੱਜ਼ਤ ਕਰਨੀ। ਮਾਪਿਓ ਨੂੰ ਅਗਰ ਤੂੰ ਇੱਜ਼ਤ ਦਿਵਾਣੀ ਹੈ, ਆਪਣੀ ਜ਼ਬਾਨ ਨੂੰ, ਆਪਣੇ ਕਲਚਰ ਨੂੰ, ਆਪਣੀ ਬੋਲੀ ਨੂੰ ਇੱਜ਼ਤ ਦਿਵਾਣੀ ਹੈ ਤੇ ਅਸਾਂ ਲੋਕਾਂ ਨੇ ਦਿਵਾਣੀ ਹੈ। ਕਿਸੇ ਵੀ ਕੌਮ ਦਾ ਬੰਦਾ, ਜ਼ਬਾਨ ਦਾ ਬੰਦਾ ਨਾ, ਕਿਸੇ ਵੀ ਜ਼ਬਾਨ ਦਾ ਬੰਦਾ, ਉਹਨੂੰ ਚਾਹੀਦਾ ਸਭ ਤੋਂ ਪਹਿਲੇ ਉਹ ਆਪਣੀ ਜ਼ਬਾਨ ਨੂੰ ਇੱਜ਼ਤ ਦੇਵੇ, ਆਪਣੇ ਘਰ 'ਚ ਉਹ ਜ਼ਬਾਨ ਬੋਲੇ, ਉਸ ਬੋਲੀ 'ਚ ਕੰਮ ਕਰੇ, ਵੱਧ ਚੜ ਕੇ ਕਰੇ। ਇਹ ਲੋਕੀ ਉਰਦੂ ਬਣਾ, ਉਰਦੂ 'ਚ ਕੰਮ ਕਰੋ, ਉਰਦੂ ਚੈਨਲ ਬਣਾਉਣਗੇ ਜੀ, ਉਹ ਇਹਦੀ ਜਿਹੜੀ ਹੈ ਨਾ ਮਾਰਕੀਟ ਬਹੁਤ ਵੱਡੀ ਹੈ। ਕਹਿੰਦੇ ਨੇ ਨਾ ਹਿੰਦ ਸਿੰਧ 'ਚ ਉਰਦੂ ਬੋਲੀ ਸਮਝੀ ਜਾਂਦੀ। ਉਹ ਖੁਦਾ ਦੇ ਬੰਦੇ, ਤੁਸੀਂ ਆਪਣੀ ਜ਼ਬਾਨ ਨੂੰ ਵੱਡਾ ਕਰੋ। ਮੇਰੇ ਕੋਲ ਜਿੰਨੇ ਬੰਦੇ ਆਉਂਦੇ ਨੇ ਮੈਂ ਕਹਿੰਦਾ ਯਾਰ ਪੰਜਾਬੀ ਚੈਨਲ ਬਣਾਓ, ਅਸੀਂ ਪੰਜਾਬੀ ਦੀ ਬੋਲੀ ਵੱਡੀ ਕਰਨੀ ਹੈ, ਜ਼ਬਾਨ ਵੱਡੀ ਕਰਨੀ ਜਿਹੜੀ ਮਰਦੀ ਜਾ ਰਹੀ। ਤੇ ਤੁਸੀਂ ਕਿਸੇ ਵੀ ਜ਼ਬਾਨ ਵਾਲੇ ਬੰਦੇ ਹੋ, ਆਪਣੀ ਜ਼ਬਾਨ 'ਚ ਕੰਮ ਕਰੋ, ਆਪਣੀ ਮਾਦਰੀ ਜ਼ਬਾਨ ਨੂੰ, ਵੱਡਿਆਂ ਨੂੰ, ਪੁਰਖਾਂ ਨੂੰ ਇੱਜ਼ਤ ਦਿਓ, ਇਹਤਰਾਮ ਦਿਓ। ਜੱਟ ਸਾਹਿਬ ਬੜੀ ਮਿਹਰਬਾਨੀ, ਤੁਸੀਂ ਇੰਨਾ ਟਾਈਮ ਦਿੱਤਾ। ਤਾਬੇਦਾਰ। ਤੇ ਨਜ਼ਰੀਨਾ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ? ਜੱਟ ਸਾਹਿਬ ਦੀਆਂ ਗੱਲਾਂ ਸੁਣੀਆਂ ਤੁਹਾਨੂੰ ਕਿਵੇਂ ਦੀ ਲੱਗੀਆਂ? ਕਮੈਂਟਾਂ ਵਿੱਚ ਲਾਜ਼ਮੀ ਦੱਸ ਕੇ ਜਾਣਾ। ਤੇ ਜੱਟ ਸਾਹਿਬ ਦਾ ਜਿਹੜੇ ਤੁਸੀਂ ਬਹੁਤ ਜ਼ਿਆਦਾ ਵਿੱਚੋਂ ਮੈਨੂੰ ਪਤਾ ਕਿ 95% ਲੋਕੀ ਜਿਹੜੇ ਜਾਣਦੇ ਹੋਣਗੇ ਜੱਟ ਸਾਹਿਬ ਨੂੰ ਲਾਜ਼ਮੀ ਵੇਖੋ। ਪੰਜਾਬ ਇਹਨਾਂ ਦਾ ਚੈਨਲ ਹੈ ਤੇ ਜਿਹੜੇ ਸਾਡੇ ਆਡੀਅנס ਹੈ ਹੋਰ ਬਾਹਰ ਮੁਲਕਾਂ ਵਿੱਚ, ਦੇਸ਼ ਵਿਦੇਸ਼ਾਂ ਜਿਹੜੇ ਵਸਦੇ ਨੇ, ਸਾਡੇ ਸਿੱਖ ਵੀਰ, ਹਿੰਦੂ, ਜਿੰਨੇ ਕਮਿਊਨਿਟੀ ਦੇ ਲੋਕੀ ਨੇ, ਤੇ ਉਹ ਇਹਨਾਂ ਦੇ ਚੈਨਲ ਤੇ ਜਾ ਕਰਕੇ ਤੁਸੀਂ ਇਹਨਾਂ ਦੇ ਚੈਨਲ ਚੈੱਕ ਕਰਨਾ ਚਾਹੁੰਦੇ ਵੀ ਕਿਵੇਂ ਦਾ ਕੰਟੈਂਟ ਲੈ ਕੇ ਆਉਂਦੇ, ਕਿਵੇਂ ਦੀਆਂ ਗੱਲਾਂ ਕਰਦੇ ਨੇ। ਇਸੇ ਵੀਡੀਓ ਦੇ ਵਿੱਚ ਡਿਸਕ੍ਰਿਪਸ਼ਨ 'ਚ ਮੈਂ ਇਹਨਾਂ ਦੇ ਚੈਨਲ ਦਾ ਲਿੰਕ ਦੇ ਰਿਹਾ,
ਤੁਸੀਂ ਆ ਕੇ ਇਹਨਾਂ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੁਸੀਂ ਕਮੈਂਟ ਕਰਕੇ ਅਗਰ ਇਹਨਾਂ ਚੀਜ਼ਾਂ ਅੱਛੀਆਂ ਲੱਗਣ ਤੇ ਫਿਰ ਤੁਸੀਂ ਜਰਾ ਇਹਨਾਂ ਨੂੰ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰਿਆ ਜੀ ਤੇ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ ਤੇ ਬਾਕੀ ਮੈਂ ਵੀ ਪੈਗਾਮ ਦੇ ਲਾਂ ਜੀ ਕਿ ਭਾਤਨ ਵੀਰ ਜਿਹੜੇ ਨੇ ਬੜੇ ਅੱਛੇ ਇਨਸਾਨ ਨੇ, ਬੜੀ ਮੁਹੱਬਤ ਇਹਨਾਂ ਦੀ। ਅੱਗੇ ਵੀ ਪਿਛਲੇ ਸਾਲ ਵੀ ਗੱਲਬਾਤ ਤੁਸੀਂ ਆਏ ਸੋ ਸ਼ੇਖੂਪੁਰ ਤੋਂ ਨਨਕਾਣਾ ਸਾਹਿਬ ਤੋਂ। ਅੱਲਾ ਇਹਨਾਂ ਦੀਆਂ ਖੈਰਾਂ ਕਰੇ। ਇਹਨਾਂ ਦਾ ਚੈਨਲ ਬਹੁਤ ਅੱਛਾ ਹੈ। ਪਿੰਡ ਦੇ ਹਵਾਲੇ ਨਾਲ ਮੇਰਾ ਪਿੰਡ ਮੇਰਾ ਪੰਜਾਬ ਤੇ ਪਾਰਟੀਸ਼ਨ ਸਟੋਰੀਜ਼ ਨੂੰ ਕਵਰ ਕਰਦੇ। ਸਟਾਰਟ ਤੇ ਮੈਂ ਵੀ ਕਰਦਾ ਰਿਹਾ ਤੇ ਬੜਾ ਅੱਛਾ ਹੀ ਕੰਮ ਕਰ ਰਹੇ ਨੇ। ਬਲਕਿ ਕੁਝ ਲੋਕ ਤੇ ਵੇਖ ਕੇ ਜਾਂਦੇ ਨੇ, ਕੋਈ ਉਧਰੋਂ ਕੋਈ ਕਮੈਂਟ ਕਰੇ ਕਿ ਲੋ ਜੀ ਸਾਨੂੰ ਫਲਾਣਾ ਸਾਡਾ ਪਿੰਡ ਵਿਖਾ ਦਿਓ, ਉਹ ਵੀ ਵਿਖਾਉਂਦੇ ਨੇ। ਲੇਕਿਨ ਫੇਰ ਵੀ ਆਪਣੇ ਤਾਈਂ ਪਿੰਡ ਜਾਂਦੇ ਰਹਿੰਦੇ ਨੇ ਤਾਂ ਕਿ ਉਹ ਬਜ਼ੁਰਗ ਜਿਹੜੇ ਲੱਭ ਜਾਣ, ਕਿਉਂਕਿ ਇਹ ਬਜ਼ੁਰਗਾਂ ਦੀ ਪੀੜ੍ਹੀ ਉਹ ਆਖਰੀ ਪੀੜ੍ਹੀ ਪੇ ਗੁਜ਼ਰਦੀ ਸਾਡੇ ਤੋਂ ਜੁਦਾ ਹੋ ਰਹੀ ਹੈ, ਨਿਖੜਦੀ ਜਾ ਰਹੀ ਹੈ ਕਿ ਜਿਨ੍ਹਾਂ ਨੂੰ ਅਸੀਂ ਤਰਸਣਾ ਮੁੜ ਕੇ ਨਾ। ਤੇ ਉਹ ਸਰਕਾਰ ਮੁੜ ਕੇ ਸਾਨੂੰ ਪੱਗਾਂ ਵਾਲੇ ਬਾਬੇ ਲੱਭਣੇ, ਨਾ ਹੁੱਕਿਆਂ ਵਾਲੇ ਲੱਭਣੇ, ਨਾ ਉਹ ਚਿੱਟੇ ਤਹਿਮਤਾਂ ਵਾਲੇ ਲੱਭਣੇ। ਇਹਨਾਂ ਲੋਕਾਂ ਦੀ ਕਦਰ ਕਰ ਲਓ, ਇਹਨਾਂ 'ਚ ਵਿਆਹ ਕਰੋ, ਇਹਨਾਂ ਦੀ ਸੁਣਿਆ ਕਰੋ, ਤੁਹਾਨੂੰ ਬਹੁਤ ਸਬਕ ਹਾਸਲ ਹੋਗਾ। ਜਿਹੜੀਆਂ ਚੀਜ਼ਾਂ ਤੁਹਾਨੂੰ ਕਿਤਾਬਾਂ ਤੋਂ ਤਾਰੀਖ ਤੋਂ ਨਹੀਂ ਲੱਭਣਗੀਆਂ ਉਹ ਇਹਨਾਂ ਲੋਕਾਂ ਕੋਲ ਲੱਭਣ। ਅਸਲ 'ਚ ਤਾਰੀਖ ਹੈ ਜਿਹੜੇ ਕਿ ਤੁਰਦੇ ਫਿਰਦੇ ਨੇ ਤੇ ਜਾਂਦੇ ਨੇ ਪਏ। ਇਹਨਾਂ ਕੋਲ ਜ਼ਰੂਰ ਬਵੋ, ਇਹਨਾਂ ਦੀ ਕਦਰ ਕਰੋ ਤੇ ਇਹਤਰਾਮ ਕਰੋ, ਹਯਾ ਕਰੋ ਇਹਨਾਂ ਦਾ। ਜੱਟ ਸਾਹਿਬ ਬੜੀ ਮਿਹਰਬਾਨੀ। ਧੰਨਵਾਦ। ਮਿਲਾਂਗੇ ਨਾਜ਼ਰੀਨ ਨਵੀਂ ਵੀਡੀਓ ਨਾਲ। ਉਦੋਂ ਤੱਕ ਸਾਨੂੰ ਦਿਓ ਇਜਾਜ਼ਤ। ਰੱਬ ਰੱਖਾ।